ਸਿੱਖਾਂ ਦੀ ਨੁਮਾਇੰਦਾ ਸੰਸਥਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਬਹੁਤ ਵੱਡੇ ਮੁੱਢਲੇ ਫਰਜ਼ ਸੀ ਕਿਤੇ ਨਾ ਕਿਤੇ ਨਿਜ਼ਾਮ ਦੇ ਵਿੱਚ ਕੁਝ ਲੋਕ ਮਹਿਸੂਸ ਕਰਦੇ ਨੇ ਕਿ ਗਿਰਾਵਟ ਆਈ ਹੈ, ਮੰਨਦੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਬਣਦਾ। ਜਿੱਥੋਂ ਤੱਕ ਤੇ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ, ਇਹ ਇੱਕ ਸਿੱਖਾਂ ਦੀ ਨੁਮਾਇੰਦਾ ਆਲਾ ਦਰਜੇ ਦੀ ਸਾਡੀ ਬੜੀ ਵੱਡੀ ਇੱਕ ਧਿਰ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਜ਼ਾਮ ਦੇ ਵਿੱਚੋਂ 328 ਸਰੂਪ ਅਲੋਪ ਹੋ ਜਾਂਦੇ ਨੇ, ਕਿਤੇ ਗੁੰਮ ਹੋ ਜਾਂਦੇ, ਉਹਨਾਂ ਦਾ ਲਾਪਤਾ ਨਹੀਂ ਕਿੱਥੇ ਗਏ, ਕੌਣ ਲੈ ਕੇ ਗਿਆ, ਕਦੋਂ ਲੈ ਕੇ ਗਿਆ, ਤੇ ਫਿਰ ਕੀ ਕਿਹਾ ਜਾ ਸਕਦਾ? ਬਹੁਤਾ ਕੋ ਖਦਸ਼ਾ ਕੋ ਗੁੱਸਾ ਹੋਵੇ ਤੇ ਹੋਰ ਕੋਈ ਨੁਕਸਾਨ ਕਰ ਸਕਦੇ ਆ, ਇਹਦੋਂ ਵੱਧ ਤੇ ਸਾਡੇ ਕੋਲ ਕੋਈ ਸੋਰਸ ਨਹੀਂ ਨਾ ਹੈਗਾ। ਕਮੇਟੀ ਦੇ ਉੱਪਰ ਜਿੰਨਾ ਚਿੱਕੜਿਆ ਇਹ ਸੁੱਟਦੇ ਰਹਿਣ। ਮੈਂ ਤੁਹਾਡੀਆਂ ਗੱਲਾਂ ਤੋਂ ਭੱਜਦਾ ਨਹੀਂ ਹੈ, ਸਪੀਕਰਾਂ 'ਚ ਬਾਣੀ ਤੇ ਗੂੰਜਦੀ ਹੈ, ਸੋਸ਼ਲ ਮੀਡੀਆ ਦੇ ਉੱਪਰ ਸਭ ਕੁਝ ਚੱਲਦਾ ਹੈ, ਲੋੜ ਹੈ ਸਿਰਫ ਇੱਕ ਚੰਗਿਆੜੀ ਦੀ। TV 84 ਇੰਡੀਆ ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਭਰਾ। ਦੁਨੀਆ ਦੀਆਂ तमाम ਕੌਮਾਂ ਦੇ ਵਿੱਚੋਂ ਸਿੱਖ ਕੌਮ ਇੱਕ ਬਹੁਤ ਮਾਰਸ਼ਲ ਕੌਮ ਕਰਕੇ ਜਾਣੀ ਜਾਂਦੀ ਹੈ। ਗੁਰੂ ਸਾਹਿਬਾਨ ਨੇ ਜਿਹੜਾ ਸਿਧਾਂਤ ਆਪਣੇ ਸਿੱਖ ਦੀ ਝੋਲੀ ਦੇ ਵਿੱਚ ਪਾਇਆ ਹੈ, ਪਰ ਮੌਜੂਦਾ ਸਮੇਂ ਦੇ ਵਿੱਚ ਸਿੱਖ ਧਰਮ ਦੇ ਸਨਮੁਖ ਕਈ ਵੱਡੀਆਂ ਚੁਣੌਤੀਆਂ ਨੇ, ਜਿਨ੍ਹਾਂ ਦੇ ਹੱਲ ਵਾਸਤੇ ਜਿਹੜਾ ਮੌਜੂਦਾ ਸਮੇਂ ਦੇ ਵਿੱਚ ਵੀ ਜਿਹੜੇ ਸਿੱਖ ਚਿੰਤਕ ਨੇ ਕਿਤੇ ਨਾ ਕਿਤੇ ਮੰਥਨ ਕਰਦੇ ਨਜ਼ਰ ਆਉਂਦੇ ਨੇ ਕਿ ਗੁਰੂ ਸਾਹਿਬਾਨ ਨੇ ਜਿਹੜਾ ਫਲਸਫਾ ਆਪਣੇ ਸਿੱਖ ਵਾਸਤੇ ਦ੍ਰਿੜ ਕਰਵਾਇਆ ਸੀ, ਉਹ ਲੋਕ ਕਿੰਨਾ ਕੁ ਉਸ ਫਲਸਫੇ ਦੇ ਨਾਲ ਜੁੜੇ ਨੇ। ਇਸੇ ਵਿਸ਼ੇ ਨੂੰ ਲੈ ਕੇ तमाम ਮਸਲਿਆਂ ਬਾਰੇ तमाम ਸਵਾਲ ਨੇ, ਉਹਨਾਂ ਬਾਰੇ ਗੱਲਬਾਤ ਕਰਾਂਗੇ। ਔਰ ਗੱਲਬਾਤ ਕਰਨ ਵਾਸਤੇ ਵੱਖ-ਵੱਖ ਮੁੱਦਿਆਂ ਦੇ ਉੱਪਰ ਬੋਲਣ ਬਾਰੇ ਔਰ ਜ਼ਮੀਨੀ ਪੱਧਰ ਦੇ ਉੱਪਰ ਜੇ ਮਾਝੇ ਦੇ ਵਿੱਚ ਇੱਕ ਵੱਡਾ ਦੌਰ ਪੈਦਾ ਹੁੰਦਾ ਏ ਈਸਾਈਅਤ ਦਾ, ਤਾਂ ਉਹਦੇ ਵਿੱਚ ਉਹਦੇ ਵਿਰੋਧ ਦੇ ਵਿੱਚ ਨਿਤਰਨ ਵਾਲੇ ਸਾਡੇ ਨਾਲ ਸਿੱਖ ਪ੍ਰਚਾਰਕ ਭਾਈ ਹੀਰਾ ਸਿੰਘ ਜੁੜੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ। ਭਾਈ ਸਾਹਿਬ ਸਵਾਗਤ ਹੈ ਸਭ ਤੋਂ ਪਹਿਲਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਕਿ ਗੁਰਬਾਣੀ ਦੀ ਗੱਲ ਕੀਤੀ ਜਾਂਦੀ ਹੈ, ਗੁਰੂ ਸਾਹਿਬਾਨ ਦੇ ਫਲਸਫੇ ਦੀ ਗੱਲ ਕੀਤੀ ਹੈ ਜੀ। ਸਭ ਤੋਂ ਪਹਿਲਾਂ ਜਿਹੜਾ ਅੱਜ ਨੌਜਵਾਨ ਦੀ ਗੱਲ ਕੀਤੀ ਜਾਂਦੀ ਹੈ ਕਿ ਨੌਜਵਾਨ ਆਪਣੇ ਵਡੇਰਿਆਂ ਦੀ ਜਿਹੜੀ ਪ੍ਰੇਰਨਾ ਸੀ ਉਹਦੇ ਨਾਲੋਂ ਬੁਰੀ ਤਰ੍ਹਾਂ ਦੇ ਨਾਲ ਟੁੱਟ ਚੁੱਕਾ ਹੈ। ਉਹਦੇ ਨਾਲ ਜੁੜਨ ਵਾਸਤੇ ਜਿਹੜੇ ਨੌਜਵਾਨ ਨੇ ਉਹ ਕਿਸ ਤਰ੍ਹਾਂ ਦਾ ਉਹਨਾਂ ਵਾਸਤੇ ਉਪਰਾਲਾ ਹੋਣਾ ਚਾਹੀਦਾ ਹੈ? ਬਹੁਤ ਹੀ ਵਧੀਆ ਤੇ ਆਲਾ ਦਰਜੇ ਦਾ ਤੁਸੀਂ ਸਵਾਲ ਕੀਤਾ, ਜਿਹਦੀ ਲੋੜ ਵੀ ਹੈ। ਨੌਜਵਾਨਾਂ ਨੂੰ ਆਪਣੇ ਫਲਸਫੇ ਦੇ ਨਾਲ ਜੋੜਨ ਤੋਂ ਪਹਿਲਾਂ ਸਾਨੂੰ ਵੇਖਣਾ ਇਹ ਪਏਗਾ ਵੀ ਉਹ ਫਲਸਫੇ ਤੋਂ ਦੂਰ ਕਿਉਂ ਜਾ ਰਹੇ ਆ। ਸਭ ਤੋਂ ਵੱਡਾ ਚਿੰਤਨ ਕਰਨ ਦੀ ਜ਼ਰੂਰਤ ਇੱਥੇ ਹੈ। ਲੋੜ ਇਹ ਨਹੀਂ ਵੀ ਅਸੀਂ ਜੋੜਨਾ, ਲੋੜ ਇਹ ਹੈ ਸਮਝਣ ਦੀ ਵੀ ਉਹ ਸਾਡੇ ਤੋਂ ਦੂਰ ਕਿਉਂ ਜਾ ਰਹੇ ਆ। ਤੇ ਉਹਦੇ ਵਿੱਚ ਸਭ ਤੋਂ ਵੱਡਾ ਕਾਰਨ ਜਿਹੜਾ ਵਾ ਦੂਰ ਜਾਣ ਦਾ, ਉਹ ਸਾਡੀਆਂ ਉਹਨਾਂ ਸੰਪਰਦਾਵਾਂ ਦਾ ਹੈ ਜਿਨ੍ਹਾਂ ਨੇ ਕੇਵਲ ਪ੍ਰਚਾਰ ਦੇ ਮਖੌਟੇ ਪਾਏ ਨੇ। ਦਿਲੀ ਕੋਈ ਭਾਵਨਾ ਨਹੀਂ ਉਹਨਾਂ ਲੋਕਾਂ ਦੀ। ਤੇ ਉਹ ਕੌਣ ਨੇ, ਕਿਹੜੀਆਂ ਸੰਪਰਦਾਵਾਂ ਨੇ, ਇਹ ਵੀ ਸਾਨੂੰ ਸਮਝਣ ਦੀ ਬੜੀ ਵੱਡੀ ਲੋੜ ਹੈ। ਤੇ ਉਹ ਸੰਪਰਦਾਵਾਂ ਸਰਕਾਰ ਦੇ ਵੱਲੋਂ ਪੈਦਾ ਕਰਕੇ ਜਿਹੜੀਆਂ ਸਮੇਂ-ਸਮੇਂ ਤੇ ਸਾਡੇ ਵਿੱਚ ਫਿੱਟ ਕੀਤੀਆਂ ਜਾਂਦੀਆਂ, ਜਿਹੜੀਆਂ ਸਾਡੀਆਂ ਤੇ ਪੁਰਾਤਨ ਹੈ ਨੇ, ਉਹਨਾਂ ਦੇ ਉੱਪਰ ਕੋਈ ਨਹੀਂ, ਜਿਹੜੀਆਂ ਸਰਕਾਰ ਦੇ ਵੱਲੋਂ ਦਿੱਤੀਆਂ ਗਈਆਂ। ਤੇ ਜਦੋਂ ਉਹ ਨੌਜਵਾਨਾਂ ਨੂੰ ਪ੍ਰਚਾਰ ਹੀ ਇਸ ਤਰ੍ਹਾਂ ਦਾ ਕਰਦੇ ਨੇ, ਅੰਮ੍ਰਿਤ ਵੇਲੇ ਉੱਠਣ ਦੀ ਕੋਈ ਲੋੜ ਨਹੀਂ ਹੈਗੀ, ਨਿਤਨੇਮ ਦੀ ਕੋਈ ਜ਼ਰੂਰਤ ਨਹੀਂ ਹੈਗੀ। ਸਿੱਖੀ ਜਿਹੜੀ ਆ ਕੇਵਲ ਇਸ ਤਰ੍ਹਾਂ ਹੈ ਕਿ ਕੇਸ ਵੀ ਤੁਸੀਂ ਕਤਲ ਕਰਵਾ ਸਕਦੇ ਹੋ, ਅੰਦਰ ਹੋਣੀ ਚਾਹੀਦੀ। ਤੇ ਅੱਜ ਅਹਿਮ ਸਵਾਲ ਨੌਜਵਾਨ ਕਰਦੇ ਵੀ ਹੈ ਵੀ ਵੇਖੋ ਸਿੱਖੀ ਤੇ ਅੰਦਰ ਦੀ ਹੈ ਨਾ, ਸਿੱਖੀ ਬਾਹਰ ਦੀ ਕੀ ਹੈ। ਉਹ ਲੋਕ ਸਾਡੇ ਤੋਂ ਟੁੱਟ ਰਹੇ ਨੇ। ਤੇ ਸਭ ਤੋਂ ਵੱਡਾ ਪ੍ਰਭਾਵ ਜਿਹੜਾ ਅੱਜ ਸੋਸ਼ਲ ਮੀਡੀਆ ਦੇ ਉੱਪਰ ਕੁਝ ਐਸੇ ਪ੍ਰਚਾਰਕ ਨੇ ਜਿਹੜੇ ਸਿੱਖੀ ਦੇ ਸਿਧਾਂਤਾਂ ਨੂੰ ਤਾਂ ਕੀ ਮੇਰੇ ਹਿਸਾਬ ਦੇ ਨਾਲ ਉਹ ਉਥੋਂ ਦੀ ਨੇੜੇ ਦੀ ਵੀ ਨਹੀਂ ਗੁਜ਼ਰੇ ਹੋਣੇ। ਉਹਨਾਂ ਨੇ ਸਿੱਖੀ ਨੂੰ ਇੰਨਾ ਕੁ ਜ਼ਿਆਦਾ ਮਰੋੜ ਤਰੋੜ ਕੇ ਸੋਸ਼ਲ ਮੀਡੀਆ ਦੇ ਉੱਪਰ ਪੇਸ਼ ਕੀਤਾ ਜ਼ਮੀਨੀ ਪੱਧਰ ਤੇ ਜਿਹੜੇ ਇਸ ਚੀਜ਼ ਤੋਂ ਦੂਰ ਨੇ, ਆਮ ਵਰਗ ਜਿਹੜਾ, ਉਹ ਤੇ ਵਿਚਾਰਾ ਜੋ ਸਟੇਜਾਂ ਤੋਂ ਸੁਣਾਇਆ ਜਾਂਦਾ ਉਹੀ ਕੁਝ ਸੁਣਦਾ। ਤੇ ਜਿਹੜਾ ਪੜ੍ਹਿਆ ਲਿਖਿਆ ਸਾਡਾ ਵਰਗ, ਨੌਜਵਾਨ ਪੀੜ੍ਹੀ ਦਾ ਦੂਰ ਹੋ ਰਿਹਾ, ਉਹ ਸੋਸ਼ਲ ਮੀਡੀਆ ਤੋਂ ਰਿਸਰਚ ਕਰਦਾ ਵੀ ਸਿੱਖੀ ਹੈ ਕੀ। ਤੇ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਗੁਰੂ ਤਾਂ ਗਿਆਨ ਹੀ ਆ ਜੀ, ਗੁਰੂ ਦਾ ਜਿਹੜੀ ਅਸੀਂ ਰਿਸਪੈਕਟ ਕਰਨੀ ਹੈ ਉਹ ਕੋਈ ਵੱਡੀ ਨਹੀਂ। ਤੁਸੀਂ ਇੱਕ ਪ੍ਰਚਾਰਕ ਵੇਖਿਆ ਵੀ ਹੋਵੇਗਾ, ਉਹ ਪ੍ਰਚਾਰ ਦੇ ਵਿੱਚ ਆਉਂਦਾ ਹੈ, ਮੱਥਾ ਨਹੀਂ ਟੇਕਦਾ, ਸਿੱਧਾ ਸਟੇਜ ਦੇ ਉੱਪਰ ਚਲੇ ਜਾਂਦਾ। ਹੁਣ ਉਹਨੂੰ ਫੋਲੋ ਕਰਨ ਵਾਲੇ ਕੀ ਕਹਿੰਦੇ ਨੇ?
ਮੈਂ ਨਾਮ ਨਹੀਂ ਲੈਂਦਾ ਕਿਸੇ ਦਾ, ਕੇਵਲ ਪੁਆਇੰਟ ਮਾਰ ਰਿਹਾ, ਕੇਵਲ ਥੋੜੇ ਥੋੜੇ ਹਿੰਟ ਦੇ ਰਿਹਾ। ਜਿਹੜੀ ਧਿਰ ਦੇ ਉੱਪਰ ਤੁਸੀਂ ਸਵਾਲੀਆ ਚਿੰਨ੍ਹ ਲਾ ਰਹੇ ਹੋ, ਤਾਂ ਉਹਦੇ ਜੇ ਵਿਰੋਧ ਦੇ ਵਿੱਚ ਦੇਖੀਏ ਤਾਂ ਜਿਹੜੀਆਂ ਦੂਜੀ ਧਿਰ ਨਿਹੰਗ ਸਿੰਘ ਸੰਪਰਦਾਵਾਂ ਦੀ ਗੱਲ ਕੀਤੀ ਜਾਂਦੀ ਹੈ, ਬਹੁਤ ਵੱਡੇ ਸਵਾਲੀਆ ਚਿੰਨ੍ਹ ਉਹਨਾਂ ਦੇ ਉੱਪਰ ਵੀ ਹੈ। ਚਾਹੇ ਉਹ ਉਹਨਾਂ ਦੇ ਉੱਪਰ ਦੋਸ਼ ਲੱਗਦੇ ਕਿ ਉਹ ਆਪਣਾ ਅੰਮ੍ਰਿਤ ਛਕਾਉਣ ਵੇਲੇ ਵੱਖਰਾ ਬਾਟਾ ਤਿਆਰ ਕਰਦੇ ਨੇ, 2 ਪ੍ਰਕਾਰ ਦੇ ਵਿੱਚ ਵੱਖ-ਵੱਖ ਧਿਰਾਂ ਨੂੰ ਜਿਹੜਾ ਲੰਗਰ ਛਕਾਇਆ ਜਾਂਦਾ ਹੈ। ਕੀ ਲੱਗਦਾ ਕਿ ਜਿਹੜੀ ਅਪਗ੍ਰੇਡ ਧਿਰ ਦੀ ਤੁਸੀਂ ਗੱਲ ਕੀਤੀ ਹੈ, ਜੇ ਉਹ ਸਿੱਖੀ ਸਿਧਾਂਤਾਂ ਦੇ ਉੱਪਰ ਖਰੀ ਨਹੀਂ ਉਤਰ ਸਕੀ, ਤਾਂ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਦੀ ਪਹਿਲ ਦੇ ਆਧਾਰ ਤੇ ਜ਼ਿੰਮੇਵਾਰੀ ਬਣਦੀ ਸੀ, ਉਹ ਪੂਰੀਆਂ ਉਤਰੀਆਂ ਨੇ? ਵੇਖੋ, ਅਸੀਂ ਉਹਨਾਂ ਨੂੰ 100 ਦੇ ਵਿੱਚੋਂ 50-50 ਕਰਕੇ ਦੇਖਦੇ ਹਾਂ, ਉਹਦੇ ਵਿੱਚ ਪਿੱਛੇ ਕੋਈ ਕਾਰਨ ਹੈ। ਅਗਰ ਕੋਈ ਐਸੀ ਸੰਪਰਦਾ ਹੈ ਤੇ ਸਾਨੂੰ ਉਹਨਾਂ ਨੂੰ ਸਵਾਲ ਕਰਨੇ ਚਾਹੀਦੇ ਨੇ, ਸਾਨੂੰ ਉਹਨਾਂ ਨੂੰ ਪੁੱਛਣ ਦਾ ਹੱਕ ਬਣਦਾ ਵੀ ਤੁਸੀਂ ਇਸ ਤਰ੍ਹਾਂ ਕਿਉਂ ਕਰਦੇ ਹੋ। ਉਹਨਾਂ ਨੂੰ ਕੁਐਸਚਨ ਪੁੱਟ ਕਰੋ ਜਾ ਕੇ। ਜਿਹੜੇ ਲੋਕ ਸਰਕਾਰ ਜਿੰਨੀ ਤਾਕਤ ਰੱਖਦੇ ਹੋਣ, ਕੀ ਲੱਗਦਾ ਕਿ ਉਹਨਾਂ ਨੂੰ ਇੱਕ ਸਧਾਰਨ ਮਨੁੱਖ ਸੁਚੱਜੇ ਤਰੀਕੇ ਦੇ ਨਾਲ ਸਵਾਲ ਕਰ ਸਕਦਾ, ਜਾਂ ਉਹਦੇ ਕੋਲ ਸਮਰੱਥਾ ਹੈ ਸਵਾਲ ਕਰਨ ਦੀ? ਸਰਕਾਰ ਬਣਾਉਂਦਾ ਕੌਣ ਹੈ? ਸਰਕਾਰ ਬਣਾਉਂਦਾ ਕੌਣ ਹੈ? ਸਾਡੀਆਂ ਵੋਟਾਂ ਨਾਲ ਸਰਕਾਰ ਬਣਦੀ। ਜੇ ਅੱਜ ਕੋਈ ਗੱਦੀਆਂ ਤੇ ਬੈਠੇ ਨੇ ਸਾਧ, ਤੇ ਉਹਨਾਂ ਨੂੰ ਕਿਹਨੇ ਬਿਠਾਇਆ? ਸਾਡੀਆਂ ਜੇਬਾਂ 'ਚੋਂ ਪੈਸਾ ਉਹਨਾਂ ਦੀਆਂ ਗੋਲਕਾਂ ਦੇ ਵਿੱਚ ਜਾਂਦਾ ਹੈ ਨਾ। ਅਸੀਂ ਆਪਣੇ ਤੋਂ ਸ਼ੁਰੂ ਕਰੀਏ ਨਾ, ਘਰੋਂ ਸ਼ੁਰੂ ਕਰ ਲਈਏ। ਇਹ ਗੱਲਾਂ ਜਿਹੜੀਆਂ ਨਾ ਮਨਫੀ ਕਰਨੀਆਂ ਪੈਣਗੀਆਂ ਸਾਨੂੰ, ਕਿ ਉਹਨਾਂ ਕੋਲ ਸਰਕਾਰ ਜਿੰਨੀ ਤਾਕਤ ਹੈ, ਉਹਨਾਂ ਦਾ ਸਰਕਾਰਾਂ ਦੇ ਨਾਲ ਹੱਥ ਮਿਲਦਾ ਹੈ, ਫਲਾਣ ਕੀਦਾ। ਇਹ ਗੱਲਾਂ ਮਾਇਨੇ ਨਹੀਂ ਰੱਖਦੀਆਂ। ਗੱਲਾਂ ਮਾਇਨੇ ਰੱਖਦੀਆਂ। ਮੈਂ ਦੇਖੋ, ਮੇਰੀ ਜਿਹੜੀ ਸੋਚਣੀ ਹੈ ਨਾ, ਬੜੀ ਅਲੱਗ ਤਰੀਕੇ ਦੀ ਹੈ। ਹੁਣ ਜੇ ਉਹ ਗੱਦੀ ਤੇ ਬੈਠਾ ਹੈ, ਉਹਨੂੰ ਕਿੰਨੇ ਬਿਠਾਇਆ? ਜਾਂਦਾ ਕੌਣ? ਇੱਕ ਸ਼ੌਪ ਹੈ ਕਿਸੇ ਚੀਜ਼ ਦੀ ਵੀ ਹੋਵੇ, ਉਹਨੇ ਸੌਦਾ ਰੱਖਿਆ, ਖਰੀਦਣ ਕੌਣ ਜਾਂਦਾ ਹੈ? ਗਾਹਕ ਜਾਂਦਾ ਨਾ। ਅਸੀਂ ਗਾਹਕ ਹਾਂ, ਸਾਨੂੰ ਸਮਝਣਾ ਪਏਗਾ। ਉਹ ਕੰਮ ਆਪਣਾ ਕਰ ਰਹੇ ਨੇ, ਉਹਨਾਂ ਦਾ ਕੋਈ ਦੋਸ਼ ਨਹੀਂ। ਮੈਂ ਪਹਿਲੀਆਂ ਇੰਟਰਵਿਊਆਂ ਦੇ ਵਿੱਚ ਵੀ ਇਹ ਗੱਲਾਂ ਕਹਿ ਚੁੱਕਾ। ਅਸੀਂ ਉਹਨਾਂ ਨੂੰ ਕਿਉਂ ਕਹਿੰਦੇ ਆ? ਹੁਣ ਇੱਕ ਐਗਜ਼ਾਮਪਲ ਦੇਣਾ। ਗੱਲ ਚੱਲੀ ਕਿਸਾਨੀ ਮੁੱਦੇ ਦੀ। ਕਿਸਾਨੀ ਮੁੱਦੇ ਦੀ ਗੱਲ ਚੱਲੀ ਨਾ, ਕਿ ਜੀ ਭਾਜਪਾ ਸਰਕਾਰ ਨੇ ਜਿਹੜਾ ਏ ਉਹ ਰਲ ਕੇ ਦੂਜਿਆਂ ਦੇ ਨਾਲ ਦੋਸ਼ ਲਾਇਆ ਕਿ ਸਾਡੀਆਂ ਫਸਲਾਂ ਨੂੰ ਉਹ ਕਰ ਦੇਣਗੇ, ਬਰਬਾਦ ਕਰ ਦੇਣਗੇ, ਇਹ ਕਰ ਦੇਣਗੇ, ਉਹ ਕਰ ਦੇਣਗੇ। ਅਸੀਂ ਅਕਾਲੀਆਂ ਦੇ ਐਮਐਲਏ ਘੇਰੇ, ਅਸੀਂ ਕਾਂਗਰਸੀਆਂ ਦੇ ਐਮਐਲਏਆਂ ਨੂੰ ਘੇਰਿਆ, ਅਸੀਂ ਆਮ ਆਦਮੀ ਦੇ ਵੀ ਛੋਟੇ ਜਿਹੜੇ ਵਰਕਰ ਸੀ ਉਹਨਾਂ ਨੂੰ ਘੇਰਿਆ, ਹੋਰ ਪਤਾ ਨਹੀਂ ਕਿੰਨੀਆਂ ਕੁ ਪਾਰਟੀਆਂ ਦੇ ਅਸੀਂ ਐਮਐਲਏਆਂ ਨੂੰ ਜਾਂ ਦੂਜਿਆਂ ਨੂੰ ਘੇਰਿਆ। ਪਰ ਮੈਂ ਕਹਿੰਦਾ, ਫਿਰ ਸਾਨੂੰ ਘੇਰਨ ਵਾਲਾ ਕੌਣ ਹੈ? ਸਾਡੇ ਘਰ ਆਏ ਉਹ ਵੋਟਾਂ ਲੈਣ। ਬਾਦਲ ਆਇਆ, ਕੈਪਟਨ ਆਇਆ, ਕੇਜਰੀਵਾਲ ਆਇਆ, ਭਗਵੰਤ ਮਾਨ ਆਇਆ। ਉਹਨਾਂ ਸਿਰਫ ਵੱਡੀਆਂ ਗੱਡੀਆਂ ਤੇ ਰੈਲੀਆਂ ਕੱਢੀਆਂ। ਰੈਲੀਆਂ ਦੇ ਵਿੱਚ ਭੀੜ ਕਿਹਨੇ ਕੀਤੀ? ਇਕੱਠ ਕਿਹਨੇ ਕੀਤਾ? ਸਾਡਾ ਸੀ ਨਾ। ਸਾਡੇ ਬੱਚੇ ਸਾਡੇ ਨਾਲ ਗਏ। ਸਾਨੂੰ ਆਪਣੇ ਤੋਂ ਸ਼ੁਰੂ ਕਰਨਾ ਪਏਗਾ ਵੀਰ ਜੀ। ਕੋਈ ਸਾਡੇ ਘਰ ਆਣ ਕੇ ਨਹੀਂ ਆਉਂਦੇ। ਅਗਰ ਅਸੀਂ ਕੋਈ ਘਰ ਦੇ ਵਿੱਚ ਖੁਸ਼ੀ ਦਾ, ਗਮੀ ਦਾ ਪ੍ਰੋਗਰਾਮ ਕਰਦੇ, ਅਸੀਂ ਕਿਸੇ ਵੀ ਬਾਬੇ ਨੂੰ ਇਨਵਾਈਟ ਕਰਦੇ, ਅਸੀਂ ਇਨਵਾਈਟ ਕਰਦੇ ਹਾਂ, ਉਹ ਸਾਡੇ ਘਰ ਨਹੀਂ ਆਉਂਦਾ। ਮੁੱਖ ਦੀ ਗੱਲ, ਮੇਰਾ ਜਿਹੜਾ ਕੇਂਦਰ ਬਿੰਦੂ ਆ, ਉਹ ਪਰਸਨਲੀ ਤੇ ਨਿੱਜਤਾ ਦੇ ਆਣ ਕੇ ਖਤਮ ਹੁੰਦਾ ਹੈ। ਮੈਂ ਕਿਸੇ ਦੂਜੇ ਨੂੰ ਦੋਸ਼ ਨਹੀਂ ਦਿੰਦਾ, ਉਹ ਆਪਣਾ ਕੰਮ ਕਰ ਰਹੇ ਆ। ਜੇ ਕਿਸੇ ਨੇ ਸੋਨਾ ਭਸਮ ਖਾਧੀ ਆ ਤੇ ਉਹ ਭਲਵਾਨ ਬਣੇਗਾ, ਚਾਂਦੀ ਭਸਮ ਖਾਧੀ ਤੇ ਉਹ ਭਲਵਾਨ ਹੀ ਬਣੇਗਾ। ਤੇ ਅਗਰ ਕਿਸੇ ਨੂੰ ਖੰਡ ਤੋਂ ਵੀ ਅਲਰਜੀ ਆ ਤੇ ਫਿਰ ਉਹਦਾ ਕਸੂਰ ਹੈ ਨਾ। ਅਸੀਂ ਉਹਨਾਂ ਲੋਕਾਂ ਦੇ ਮਗਰ ਫੜ ਲੈਂਦੇ ਆ ਜੀ, ਵੇਖੋ ਸਰਕਾਰਾਂ ਜਿੰਨੀ ਤਾਕਤ ਹੈ, ਇਹ ਹੈ, ਉਹ ਹੈ। ਭਾਈ, ਬਾਣੀ ਤੇ ਭਰੋਸਾ ਹੈ ਨਾ। ਤਖਤ ਉਸੇ ਨੂੰ ਮਿਲਦਾ ਜਿਹੜਾ ਤਖਤ ਦੇ ਲਾਇਕ ਹੈ। ਜੇ ਦੁਨੀਆ ਦੇ ਵਿੱਚੋਂ ਅੱਜ ਕਿਸੇ ਨੂੰ ਵਡਿਆਈ ਮਿਲ ਰਹੀ ਹੈ, ਉਹ ਸਾਹਿਬ ਹੱਥ ਵਡਿਆਈਆਂ ਹੈ, ਉਹਨਾਂ ਨੂੰ ਮਿਲੀ ਹੈ। ਫਿਰ ਇਧਰਲੇ ਬੰਨੇ ਆ ਜਾਓ। ਕੁੱਲ ਮਿਲਾ ਕੇ ਵੀਰ ਜੀ, ਜਿੰਨੀ ਦੇਰ ਤੱਕ ਅਸੀਂ ਆਪਣੇ ਤੋਂ ਸ਼ੁਰੂ ਨਹੀਂ ਨਾ ਹੁੰਦੇ, ਓਨੀ ਦੇਰ ਤੱਕ ਉਹਨਾਂ ਦਾ ਕੋਈ ਦੋਸ਼ ਨਹੀਂ ਹੈ ਵੀ ਕੋਈ ਬਾਟਾ ਵੱਖਰਾ ਕਰ ਰਿਹਾ ਹੈ, ਕੋਈ ਸਰਕਾਰ ਜਿੰਨੀ ਤਾਕਤ ਰੱਖਦਾ ਹੈ, ਕਿਵੇਂ ਕਰਨਾ, ਕਿੱਦਾਂ ਕਰਨਾ। ਇਹ ਤੇ ਗੱਲਾਂ ਹੈ ਹੀ ਨਹੀਂ। ਆਪਣੇ ਤੋਂ ਸ਼ੁਰੂ ਕਰੋ। ਅਸੀਂ ਗਵਾਂਢੀਆਂ ਨੂੰ ਕਿਵੇਂ ਸੁਧਾਰ ਸਕਦੇ, ਉਹਨਾਂ ਨੂੰ ਕਿਵੇਂ ਸੁਧਾਰ ਸਕਦੇ, ਆਪਣਾ ਘਰ ਕਿਵੇਂ ਸੁਧਾਰਨਾ ਹੈ। ਉਹਨਾਂ ਨੂੰ ਪਤਾ ਹੈ ਵੀ ਇਹਨਾਂ ਦੀ ਕਮਜ਼ੋਰੀ ਕੀ ਹੈ। ਉਹਨਾਂ ਸਾਡੀ ਕਮਜ਼ੋਰੀ ਪਕੜ ਲਈ ਹੈ, ਜਿਸ ਕਾਰਨ ਸਾਡਾ ਨੌਜਵਾਨ ਜਿਹੜਾ ਉਹ ਦੂਰ ਜਾ ਰਿਹਾ ਹੈ। ਉਹਨਾਂ ਨੂੰ ਸਾਂਭਣ ਦੇ ਵਾਸਤੇ ਸਾਨੂੰ ਵੀ ਉਹਨਾਂ ਜਿੰਨੇ ਉਪਰਾਲੇ ਕਰਨੇ ਪੈਣਗੇ। ਤੁਸੀਂ ਜਿਹੜਾ ਕੁਐਸਚਨ ਕੀਤਾ, ਮੈਂ ਵਾਪਸ ਉਸੇ ਤੇ ਆ ਗਿਆ। ਅੱਜ ਸਾਡੇ ਪ੍ਰਚਾਰਕਾਂ ਦੇ ਕੋਲ ਸੋਸ਼ਲ ਮੀਡੀਆ ਦਾ ਕੀ ਵੱਡਾ ਪਲੇਟਫਾਰਮ ਹੈਗਾ ਕੋਈ? ਅੱਜ ਇੱਕ ਗੁਰਦੁਆਰੇ ਦੇ ਵਿੱਚ ਗ੍ਰੰਥੀ ਕੰਮ ਕਰਨ ਵਾਲਾ, ਪ੍ਰਚਾਰਕ ਕੰਮ ਕਰਨ ਵਾਲਾ, ਉਹਦੀ 15,000 ਤੋਂ ਘੱਟ ਇਨਕਮ ਹੈ। 15,000 ਤੋਂ ਘੱਟ ਤਨਖਾਹ ਹੈ। ਤੇ ਚੰਗਾ ਟੌਪ ਦਾ ਮੋਬਾਈਲ ਜਾਂ ਕੈਮਰਾ ਲੈਣਾ ਹੋਵੇ 30,000 ਤੋਂ ਉੱਪਰ ਸ਼ੁਰੂ ਹੁੰਦਾ, ਜਿਹਦੇ ਵਿੱਚ ਅਗਲਾ ਆਪਣਾ ਬੈਠ ਕੇ ਸਟੈਂਡ ਲਾ ਕੇ ਕੋਈ ਸਿੱਖੀ ਦੀ ਗੱਲ ਵੀਡੀਓ ਕਲਿੱਪ ਬਣਾ ਕੇ ਕੋ ਪਾਵੇਗਾ।
ਘਰ ਦਾ ਤੇ ਰੁਜ਼ਗਾਰ ਪੂਰਾ ਨਹੀਂ ਹੋਣ ਦਿਆ, ਘਰ ਦੇ ਵਿੱਚ ਤੇ ਆਟਾ ਨਹੀਂ ਉਹਨਾਂ ਦੇ, ਤੇ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਜਿਹੜੇ ਪ੍ਰਚਾਰਕ ਅੱਜ ਬੜੇ ਆਲਾ ਦਰਜੇ ਦੇ ਹੈਗੇ ਨੇ, ਉਹ ਆਪਣੀ ਗੱਲ ਰੱਖਣੀ ਚਾਹੁੰਦੇ ਨੇ, ਪਰ ਫਾਈਨੈਂਸ਼ੀਅਲੀ ਤੌਰ ਤੇ ਵੀਰ ਜੀ ਕੌਣ ਹੈ? ਮੈਂ ਇਹ ਨਹੀਂ ਕਹਿੰਦਾ ਕਿ ਸਿੱਖ ਕਿਸੇ ਦੇ ਮੁਹਤਾਜ ਨੇ, ਬਾਰ ਪਰਾਏ ਬਸ ਨਾ ਸਾਈਂ ਹੋ ਜੇ ਨਾ ਦੇ ਬਾਣੀ ਅਸੀਂ ਵੀ ਪੜ੍ਹਦੇ ਹਾਂ, ਪੰਕਤੀਆਂ ਵੀ ਯਾਦ ਨੇ, ਸਭ ਕੁਛ ਹੈ ਭਾਜੀ, ਪਰ ਗੱਲ ਤਾਂ ਇਹ ਹੈ ਨਾ, ਭੁੱਖਾ ਭਗਤ ਨਾ ਕੀਜੈ, ਬਾਣੀ ਵੀ ਨੇ ਇਹ ਗੱਲ ਕਹੀ ਹੈ ਨਾ। ਇੱਕ ਬਹੁਤ ਵੱਡਾ ਮੌਜੂਦਾ ਸਮੇਂ ਦੇ ਵਿੱਚ ਖਦਸ਼ਾ ਹੈ, ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਪਿਛਲੇ ਸਮੇਂ ਦੇ ਵਿੱਚ ਇਹ ਗੱਲਾਂ ਦਰਸਾ ਚੁੱਕੇ ਨੇ ਕਿ ਇੱਕ ਨਵੀਂ ਧਿਰ ਪੈਦਾ ਹੋ ਰਹੀ ਹੈ ਅਸਾਈਅਤ ਦੇ ਰੂਪ ਦੇ ਵਿੱਚ, ਜਿਹੜੀ ਕਿਤੇ ਨਾ ਕਿਤੇ ਜਿਹੜਾ ਇੱਕ ਬਹੁਤ ਵੱਡਾ ਫਿਰਕਾ ਉਹਨੂੰ ਆਪਣੇ ਕਲਾਵੇ ਦੇ ਵਿੱਚ ਲੈਣ ਦਾ ਯਤਨ ਕਰ ਰਹੀ ਹੈ, ਚਾਹੇ ਉਹ ਵੱਖ-ਵੱਖ ਉਹਨਾਂ ਦੇ ਕੋਲੇ ਕੁਝ ਰਿਸੋਰਸ ਦੀ ਗੱਲ ਕੀਤੀ ਜਾਵੇ, ਉਹਨਾਂ ਦੇ ਜ਼ਰੀਏ ਉਹਨਾਂ ਨੂੰ ਆਪਣੇ ਕਲਾਵੇ ਵਿੱਚ ਲੈ ਰਹੀ ਹੋਵੇ। ਤਾਂ ਸਿੱਖ ਧਰਮ ਦੇ ਅੰਦਰ ਔਰ ਜਿਹੜੀ ਉਹ ਵਿਚਾਰਧਾਰਾ ਉਹਨਾਂ ਦੇ ਵਿੱਚ, ਦੋਨਾਂ ਦੇ ਵਿੱਚ ਅੰਤਰ ਕੀ ਮੰਨਦੇ ਹੋ ਤੁਸੀਂ? ਵੇਖੋ ਜੀ, ਜੇ ਤੇ ਗੱਲ ਅਸੀਂ ਉਹਨਾਂ ਆਪਾਂ ਜਿਹੜਾ ਤੁਸੀਂ ਪਹਿਲਾ ਕੁਐਸਚਨ ਕੀਤਾ ਨੌਜਵਾਨੀ ਦੂਰ ਗਈ, ਉਹਦਾ ਮੈਂ ਥੋੜਾ ਜਿਹਾ ਹੱਲ ਜਿਹੜਾ ਮੇਰੇ ਬ੍ਰੇਨ 'ਚ ਸਤਿਗੁਰੂ ਨੇ ਜਿੰਨਾ ਕੁ ਦਿੱਤਾ ਉਹ ਮੈਂ ਦੱਸਿਆ। ਹੁਣ ਦੂਜਾ ਤੁਸੀਂ ਕੁਐਸਚਨ ਇਹ ਕੀਤਾ ਕਿ ਈਸਾਈਅਤ ਦੇ ਪ੍ਰਚਾਰ ਦੇ ਵਿੱਚ ਤੇ ਸਿੱਖੀ ਦੇ ਪ੍ਰਚਾਰ ਦੇ ਵਿੱਚ ਕੀ ਫਰਕ ਹੈ? ਕੀ ਫਰਕ ਹੈ? ਹੁਣ ਮੰਨ ਲਓ ਇੱਕ ਬੰਦਾ ਸਮੁੰਦਰ ਦੇ ਵਿੱਚ ਡੁੱਬ ਰਿਹਾ ਹੈ, ਸਮੁੰਦਰ ਦੇ ਵਿੱਚ ਡੁੱਬ ਰਿਹਾ ਹੈ, ਹੁਣ ਸਾਈਡ ਦੇ ਉੱਪਰ ਦੋ ਬੰਦੇ ਉਹਨੂੰ ਬਚਾਉਣ ਲਈ ਦੇਖ ਰਹੇ ਨੇ, ਇੱਕ ਦੇ ਕੋਲ ਨਾ ਉਹ ਬੜੀ ਤੇਜ਼ੀ ਨਾਲ ਉਹਨੇ ਉੱਪਰ ਸਵਾਰ ਹੋਇਆ ਤੇ ਉਹਨੂੰ ਕੱਢ ਲਿਆ ਆ, ਤੇ ਦੂਜੇ ਨੂੰ ਤੇ ਆਪ ਨੂੰ ਖੁਦ ਨਹੀਂ ਤੈਰਨਾ ਆਉਂਦਾ, ਉਹਨੂੰ ਕੀ ਬਚਾ ਲਵੇਗਾ? ਮੇਰੇ ਕਹਿਣ ਤੋਂ ਭਾਵ ਇੱਕ ਦੇ ਕੋਲ ਟੈਕਨੋਲੋਜੀ ਹੈ ਜਿਹੜੀ ਉਹ ਇਕੱਠਿਆਂ ਹੋ ਕੇ ਕਰਕੇ ਪਿੰਡ ਸੋਰਸ ਬਣਾ ਕੇ ਜਾ ਰਹੇ ਨੇ, ਤੇ ਸਾਡੇ ਕੋਲ ਕੀ ਹੈ? ਟੈਕਨੋਲੋਜੀ ਕਿਹੜੀ ਚੀਜ਼ ਨੂੰ? ਟੈਕਨੋਲੋਜੀ ਮੈਂ ਸੋਸ਼ਲ ਮੀਡੀਆ ਕਹਿੰਦਾ ਸਾਨੂੰ ਦਿਓ, ਅਸੀਂ ਵੀ ਸੋਸ਼ਲ ਮੀਡੀਆ ਦੇ ਉੱਪਰ ਬੈਠ ਕੇ ਪਾਈਏ, ਉਹਨਾਂ ਦੇ ਜਵਾਬ ਦਈਏ। ਉਹ ਹਿੰਟ ਇਸ ਤਰ੍ਹਾਂ ਦੇ ਸਾਨੂੰ ਬਣਾ ਕੇ ਦਿੰਦੇ ਨੇ, ਸਾਡੇ ਲਈ ਰਿਸਰਚ ਲਾਇਬ੍ਰੇਰੀਆਂ ਬਣਾ ਕੇ ਦਿਓ ਸਾਨੂੰ। ਕੌਣ ਬਣਾ ਕੇ ਦੇਵੇ? ਇਹੀ ਤੇ ਸਵਾਲ ਹੈ, ਫਿਰ ਕੌਣ ਬਣਾ ਕੇ ਦੇਵੇ ਜਦੋਂ ਆ ਜਾਂਦਾ? ਸਿੱਖਾਂ ਦੀ ਨੁਮਾਇੰਦਾ ਸੰਸਥਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਬਹੁਤ ਵੱਡੇ ਮੁੱਢਲੇ ਫਰਜ਼ ਸੀ, ਕਿਤੇ ਨਾ ਕਿਤੇ ਨਿਜ਼ਾਮ ਦੇ ਵਿੱਚ ਕੁਝ ਲੋਕ ਮਹਿਸੂਸ ਕਰਦੇ ਨੇ ਕਿ ਗਿਰਾਵਟ ਆਈ ਹੈ, ਮੰਨਦੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਬਣਦਾ। ਵੇਖੋ ਜੀ, ਜਿੱਥੋਂ ਤੱਕ ਤੇ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ, ਇਹ ਇੱਕ ਸਿੱਖਾਂ ਦੀ ਨੁਮਾਇੰਦਾ ਆਲਾ ਦਰਜੇ ਦੀ ਸਾਡੀ ਬੜੀ ਵੱਡੀ ਇੱਕ ਧਿਰ ਹੈ, ਠੀਕ ਹੈ। ਜੇ ਅਸੀਂ ਸਾਰੇ ਹੀ ਸਵਾਲ, ਸਾਰੀਆਂ ਹੀ ਬਿਮਾਰੀਆਂ ਦੀ ਮੈਡੀਸਨ ਅਸੀਂ ਕਹੀ ਜਾਈਏ ਵੀ ਉੱਥੋਂ ਹੀ ਮਿਲਣੀ ਹੈ, ਉੱਥੋਂ ਹੀ ਮਿਲਣੀ ਹੈ, ਇਸ ਤਰ੍ਹਾਂ ਨਹੀਂ ਹੋਵੇਗਾ ਭਾਜੀ। ਜਿਹੜੇ ਤੇ ਫਰਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈ, ਉਹ ਸਾਨੂੰ ਰਾਗੀ ਦੇ ਰਹੀ ਹੈ, ਉਹ ਸਾਨੂੰ ਪ੍ਰਚਾਰਕ ਦੇ ਰਹੀ ਹੈ, ਉਹ ਸਾਨੂੰ ਢਾਡੀ ਦੇ ਰਹੀ ਹੈ, ਉਹ ਸਾਨੂੰ ਕਵੀਸ਼ਰ ਦੇ ਰਹੀ ਹੈ। ਤੁਸੀਂ ਪਹੁੰਚ ਕਰੋ ਵੀ ਫਲਾਣੇ ਥਾਂ ਤੇ ਅਸੀਂ ਸਮਾਗਮ ਰੱਖਿਆ ਏ, ਆਪਣੇ ਫਲਾਣੇ ਜਥੇ ਦੀ ਡਿਊਟੀ ਸਾਡੇ ਕੋਲ ਲਾਓ, ਪਹੁੰਚਦੇ ਨੇ, ਪਹੁੰਚਦੇ ਨੇ, ਕੋਈ ਇਹਦੇ ਵਿੱਚ ਸ਼ੱਕ ਨਹੀਂ। ਪਰ ਥੋੜਾ ਜਿਹਾ ਜਿਹੜਾ ਗਿਲਾ ਹੈ, ਸ਼ਿਕਵਾ, ਉਹ ਵੀ ਹੈ। ਮੈਂ ਇਹ ਤੁਹਾਡੀ ਗੱਲ ਤੋਂ ਮੁਨਕਰ ਨਹੀਂ ਹੁੰਦਾ ਕਿ ਮੈਂ ਗਿਰਾਵਟ ਨਹੀਂ ਕਵਾਂਗਾ, ਕਿਉਂਕਿ ਗਿਰਾਵਟ ਸ਼ਬਦ ਜਿਹੜਾ ਹੈ ਨਾ, ਇਹ ਸਾਡੀ ਉਸ ਸੰਪਰਦਾ ਹੀ ਕਵਾਂਗੇ ਸਿੱਖਾਂ ਦੀ। ਗੁਰੂ ਗ੍ਰੰਥ ਸਾਹਿਬ ਨੂੰ ਜਾਗਤ ਜੋਤ ਕਿਹਾ ਜਾਂਦਾ। ਵਡਾਲਾ ਸਾਹਿਬ 328 ਸਰੂਪਾਂ ਦਾ ਮਸਲਾ ਲੈ ਕੇ ਬੈਠੇ ਹੋਏ ਕਿ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਾਗਤ ਜੋਤ ਕਿਹਾ ਜਾਂਦਾ, ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਜ਼ਾਮ ਦੇ ਵਿੱਚ ਉਹ 328 ਸਰੂਪ ਅਲੋਪ ਹੋ ਜਾਂਦੇ ਨੇ, ਕਿਤੇ ਗੁੰਮ ਹੋ ਜਾਂਦੇ, ਉਹਨਾਂ ਦਾ ਲਾਪਤਾ ਨਹੀਂ, ਕਿੱਥੇ ਗਏ, ਕੌਣ ਲੈ ਕੇ ਗਿਆ, ਕਦੋਂ ਲੈ ਕੇ ਗਿਆ, ਤੇ ਫਿਰ ਕੀ ਕਿਹਾ ਜਾ ਸਕਦਾ? ਵੇਖੋ ਜੀ, ਫਿਰ ਤੇ ਉੱਥੇ ਇਹ ਹੈ ਵੀ ਜਾਂ ਤੁਸੀਂ ਜੇ ਮੈਂ ਅਸੀਂ ਉੱਥੇ ਜਾ ਕੇ ਭੁੱਖ ਹੜਤਾਲ ਤੇ ਬਹਿ ਕੇ ਮਰ ਸਕਦੇ ਹਾਂ, ਮਰ ਸਕਦੇ ਹਾਂ, ਤੇ ਜੇ ਬਹੁਤਾ ਕੋ ਖਦਸ਼ਾ ਕੋ ਗੁੱਸਾ ਹੋਵੇ ਤੇ ਹੋਰ ਕੋਈ ਨੁਕਸਾਨ ਕਰ ਸਕਦੇ ਹਾਂ। ਇਹਦੋਂ ਵੱਧ ਤੇ ਸਾਡੇ ਕੋਲ ਕੋਈ ਸੋਰਸ ਨਹੀਂ ਨਾ ਹੈਗਾ, ਠੀਕ ਹੈ ਨਾ। ਇਹਦੇ ਵਾਸਤੇ ਫਿਰ ਕਿੱਥੋਂ ਕੰਮ ਸ਼ੁਰੂ ਹੋਏਗਾ? ਸਾਡੇ ਤੋਂ ਕਿੰਨਾਂ ਦੇ ਵੀਰ ਭਰਾ ਭੈਣ, ਕਿੰਨਾਂ ਦੇ ਆ, ਉਹ ਵੀ ਤਾਂ ਸਾਡੇ ਹੀ ਆ ਨਾ, ਸਾਡੇ ਹੀ ਆ ਨਾ। ਗਿਰਾਵਟ ਦੇ ਜਾਂ ਇਹਨਾਂ ਚੀਜ਼ਾਂ ਦੇ ਵਿੱਚ ਪੈ ਕੇ ਭਾਜੀ ਅਸੀਂ ਆਪਸ ਦੇ ਵਿੱਚ ਸਾਨੂੰ ਉਲਝਾ ਦਿੱਤਾ ਗਿਆ ਹੈ, ਸਾਨੂੰ ਉਲਝਾ ਦਿੱਤਾ ਗਿਆ ਵੀ ਇਹ ਬਸ ਕਮੇਟੀ ਦੇ ਦਿਵਾਲੇ ਹੋਏ ਰਹਿਣ, ਕਮੇਟੀ ਦੇ ਉੱਪਰ ਜਿੰਨਾ ਚਿੱਕੜਿਆ ਇਹ ਸੁੱਟਦੇ ਰਹਿਣ। ਮੈਂ ਤੁਹਾਡੀਆਂ ਗੱਲਾਂ ਤੋਂ ਭੱਜਦਾ ਨਹੀਂ ਹੈ, ਮੈਂ ਤੁਹਾਡੀਆਂ ਗੱਲਾਂ ਤੋਂ ਜਾਂ ਤੁਹਾਡੇ ਸਵਾਲਾਂ ਤੋਂ ਭੱਜਦਾ ਨਹੀਂ ਹੈ, ਪਰ ਬਹੁਤ ਕੁਝ ਵੇਖਣਾ ਪਏਗਾ ਵੀ ਇਹ ਹਾਲਾਤ ਕਿਉਂ ਬਣੇ, ਕਿੰਨਾ ਕਾਰਨਾਂ ਕਰਕੇ ਜਿਹੜੇ ਸਰੂਪਾਂ ਦੀ ਅਸੀਂ ਗੱਲ ਕਰਦੇ ਹਾਂ। ਵੇਖੋ
ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸਭ ਤੋਂ ਵੱਡੀ ਤੇ ਗੱਲ ਇਹ ਹੈ ਵੀ ਜੇ ਸੇਵਾ ਦਾ ਮੌਕਾ ਮਿਲਦਾ ਤੇ ਭਾਗ ਬੜੇ ਵੱਡੇ ਨੇ। ਬੜਿਆਂ ਚੰਗਿਆਂ ਭਾਗਾਂ ਦੇ ਨਾਲ ਗੁਰੂ ਰਾਮਦਾਸ ਦੇ ਘਰ ਦੇ ਵਿੱਚੋਂ ਅਸੀਂ ਉੱਥੇ ਸੇਵਾ ਕਰਦੇ ਹਾਂ। ਠੀਕ ਆ ਜੀ। ਫਿਰ ਐਸੀਆਂ ਗੱਲਾਂ, ਸਵਾਲੀਆ ਚਿੰਨ੍ਹ ਉੱਠਣੇ, ਐਸੇ ਇਲਜ਼ਾਮ ਲੱਗਣੇ, ਇਹ ਨਾ ਮਾਤਰ ਜੀ ਗੱਲ ਹੈ, ਮਾਮੂਲੀ ਜੀ ਗੱਲ ਹੈ। ਤੇ ਜੇ ਅਸੀਂ ਕਹੀਏ ਵੀ ਉਹਨਾਂ ਕੋਲ ਹੱਲ ਨਹੀਂ ਕੀਤਾ, ਤੇ ਉਹਨਾਂ ਹੱਲ ਕੀਤਾ 228 ਸਰੂਪਾਂ ਦਾ। ਉਹਨਾਂ ਨੇ ਸਸਪੈਂਡ ਕੀਤੇ ਆ, ਉਹਨਾਂ ਨੇ ਬਾਹਰ ਕੱਢੇ ਆ। ਪਰ ਵੀਰ ਜੀ ਠੀਕ ਹੈ, ਸਾਡੇ ਘਰ ਦੇ ਵਿੱਚ ਜੇ ਉਹ ਇੱਕ ਪਾਰਟ ਗਲ ਚੁੱਕਾ, ਸਾਡੇ ਸਰੀਰ ਦਾ ਅੰਗ ਗਲ ਚੁੱਕਾ, ਤੇ ਅਸੀਂ ਉਹ ਉਸੇ ਨੂੰ ਹੀ ਲੈ ਕੇ ਜੇ ਕੋਸੀ ਜਾਈਏ ਤੇ ਦੂਜਾ ਸਰੀਰ ਤੇ ਸਾਂਭ ਗਏ ਨਾ ਅਸੀਂ ਸਾਰੇ ਸਵਾਲ ਜਿਹੜੇ ਆ, ਸਾਰੇ ਹੀ ਦੋਸ਼, ਕਮੇਟੀ ਨੇ ਆ ਕਰਤਾ, ਕਮੇਟੀ ਨੇ ਉਹ ਕਰ ਦਿੱਤਾ। ਮੈਂ ਵੀਰ ਜੀ ਤੁਹਾਨੂੰ ਇਹ ਗੱਲ ਪੁੱਛਦਾ, ਹੋਰ ਕਿਸੇ ਸੰਪਰਦਾ ਦੇ ਉੱਤੇ ਤੁਸੀਂ ਐਸੇ ਸਵਾਲ ਕਿਉਂ ਨਹੀਂ ਲਾਉਂਦੇ? ਉਹਨਾਂ ਨੇ ਤੇ ਸਰੂਪ ਛਾਪੇ, ਠੀਕ ਹੈ, ਤੇ ਸਰੂਪ ਦੇ ਦਿੱਤੇ, ਤੇ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਤੇ ਸਭ ਕੁਝ ਐਸੀਆਂ ਮਨਮਤਾਂ ਕੀਤੀਆਂ ਜਾਂਦੀਆਂ ਨੇ, ਉਹਨਾਂ ਦੇ ਸਾਹਮਣੇ ਕੋਈ ਕਿਉਂ ਨਹੀਂ ਬੋਲਦਾ? ਉਹਨਾਂ ਦੇ ਉੱਪਰ ਇਸ ਕਰਕੇ ਵੱਡੇ ਸਵਾਲੀਆ ਚਿੰਨ੍ਹ ਲੱਗਦੇ ਨੇ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁੱਖ ਤੌਰ ਤੇ ਨਿਜ਼ਾਮ ਦਾ, ਜਿਹੜਾ ਪ੍ਰਬੰਧ ਦਾ, ਜਿੰਨਾ ਵੀ ਸਿੱਖ ਕੌਮ ਦਾ ਪ੍ਰਬੰਧ ਹੈ, ਮੁੱਢਲੇ ਤੌਰ ਤੇ ਉਹਨਾਂ ਦੇ ਕੋਲ ਹੈ। ਤੇ ਜਿਹੜੀਆਂ ਛੋਟੀਆਂ ਬਾਕੀ ਗੁਰਦੁਆਰਿਆਂ ਦੀਆਂ ਜਾਂ ਜਿਹੜੀਆਂ ਆਪਾਂ ਹੋਰ ਸੰਸਥਾਵਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਇਹਨਾਂ ਦੀ ਅਗਵਾਈ ਦੇ ਵਿੱਚ ਚੱਲਣਾ ਹੁੰਦਾ ਆ। ਬਿਲਕੁਲ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਜਿੱਥੋਂ ਤੱਕ ਕਮੇਟੀ ਦਾ ਰੋਲ ਹੈ ਨਾ ਭਾਜੀ, ਉਹ ਆਪਣਾ ਨਿਭਾ ਰਹੀ ਹੈ, ਕਰ ਰਹੀ ਹੈ। ਠੀਕ, ਹੁਣ ਕੁਝ ਗਿਰਾਵਟਾਂ ਪਿਛਲੇ ਕੁਝ ਸਾਲਾਂ ਤੋਂ ਆਈਆਂ, ਤੇ ਉਹਨਾਂ ਦਾ ਜਿਹੜਾ ਫੈਸਲਾ ਤੁਸੀਂ ਜਾਂ ਮੈਂ ਜਾਂ ਕੋਈ ਹੋਰ ਨਹੀਂ ਕਰ ਸਕਦਾ। ਇਹ ਤਾਂ ਸਾਡੇ ਜਿਹੜੇ ਬਹੁਤ ਵੱਡੇ ਪ੍ਰਚਾਰਕ ਨੇ, ਜਿਹੜੇ ਬਹੁਤ ਵੱਡੇ ਪ੍ਰਚਾਰਕ, ਅਸੀਂ ਤਾਂ ਕਹਿੰਦੇ ਹੁੰਦੇ ਨਾ, ਅਜੇ ਬੱਚਾ ਆਂਡੇ ਚੋਂ ਨਿਕਲ ਰਿਹਾ, ਕੋਈ ਛੋਟਾ ਬੋਟ ਹੋਵੇ ਚਿੜੀ ਦਾ, ਤੇ ਉਹ ਕਹਿੰਦੇ ਨਾ ਆਂਡੇ ਚੋਂ ਨਿਕਲ ਰਿਹਾ। ਅਸੀਂ ਤੇ ਅਜੇ ਉਹ ਆ ਤੇ ਜਿੰਨਾ ਸਭ ਕੁਝ ਖਾ ਪੀ ਕੇ ਹਜਮ ਕਰ ਲਿਆ, ਵੱਡੀਆਂ ਵੱਡੀਆਂ ਨੌਂਦਰਾਂ ਵਾਲੇ, ਵੱਡੀਆਂ ਵੱਡੀਆਂ ਚੁੰਝਾਂ ਵਾਲੇ ਜਿਹੜੇ ਨੇ, ਇਹ ਉਹਨਾਂ ਦਾ ਰੋਲ ਹੈ ਨਾ। ਅਸੀਂ ਤੇ ਮਗਰ ਨਾਲ ਆ, ਜਿੰਨੀ ਸਤਿਗੁਰੂ ਸੇਵਾ ਸਾਡੇ ਤੋਂ ਲੈ ਰਿਹਾ ਅਸੀਂ ਕਰ ਰਹੇ ਆ ਤੇ ਕਰਾਂਗੇ ਵੀ, ਭੱਜਦੇ ਨਹੀਂ। ਲੋਕ ਮੰਨਦੇ ਨੇ ਕਿ ਜਿਹੜੇ ਛੋਟੇ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੇ, ਜਾਂ ਜਿਹੜੇ ਆਪਣੇ ਆਪ ਤੇ ਛੋਟੇ ਪ੍ਰਚਾਰਕ ਕਹਿ ਸਕਦੇ ਹਾਂ, ਕਿਉਂਕਿ ਪ੍ਰਚਾਰਕ ਛੋਟਾ ਤੇ ਨਹੀਂ ਹੋ ਸਕਦਾ ਕਿਉਂਕਿ ਉਹ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦਾ ਹੈ, ਪਰ ਜਿਹੜੇ ਨਿੱਜੀ ਤੌਰ ਤੇ ਪੰਜਾਬ ਨੂੰ ਲੈ ਕੇ ਜਾਂ ਪੰਥ ਦੇ ਹਿੱਤਾਂ ਵਾਸਤੇ ਆਪਣੇ ਕਾਰਜਸ਼ੀਲ ਨੇ, ਉਹ ਆਪਣੇ ਨਿੱਜੀ ਫਰਜ਼ ਨਿਭਾ ਰਹੇ ਨੇ, ਉਹ ਕੌਮ ਦੇ ਫਰਜ਼ ਨਿਭਾ ਰਹੇ ਨੇ, ਤੇ ਉਹ ਆਪਣੇ ਤੌਰ ਤੇ ਯੋਗਦਾਨ ਪਾ ਰਹੇ ਨੇ। ਉਹਨਾਂ ਦੇ ਮਨਾਂ ਦੇ ਵਿੱਚ ਦਰਦ ਹੈ। ਪਰ ਜਿਹੜੇ ਵੱਡੇ ਪ੍ਰਚਾਰਕ ਕਹਾਏ ਜਾਂਦੇ ਆ, ਜਾਂ ਜਿਨ੍ਹਾਂ ਦੇ ਕੋਲ ਇਸ ਵੇਲੇ ਸਮਰੱਥਾ ਵੀ ਹੈ, ਉਹ ਸੁਹਿਰਦ ਜ਼ਿਆਦਾਤਰ ਨਜ਼ਰ ਨਹੀਂ ਆਉਂਦੇ ਵੀਰ ਜੀ। 100%। ਇਹਦਾ ਕਾਰਨ ਕੀ ਹੈ? ਇਸ ਦਾ ਕਾਰਨ ਜਾਂ ਤੇ ਉਹਨਾਂ ਨੇ ਕਿਤੇ ਨਾ ਕਿਤੇ ਜਾ ਕੇ ਵੇਖ ਲਿਆ ਹੈ, ਸੰਘਰਸ਼ ਕਰਕੇ, ਵੀ ਡਾਂਗਾ ਹੀ ਨੇ, ਖਾ ਕੇ ਚੁੱਪ ਕਰ ਜਾਓ, ਜਾਂ ਉਹਨਾਂ ਨੇ ਮਹਿਸੂਸ ਕਰ ਲਿਆ ਵੀ ਕਿਤੇ ਸਹੀ ਸਮਾਂ ਆਵੇਗਾ, ਸਿਰ ਧਰਤ ਲਈ ਗਲੀ ਮਰੀ ਆਓ, ਜਾਂ ਤਾਂ ਇਹ ਮਹਿਸੂਸ ਕਰ ਲਿਆ, ਤੇ ਜਾਂ ਫਿਰ ਉਹਨਾਂ ਸਮਝੌਤੇ ਕਰ ਲਏ ਨੇ। ਬਸ ਤਿੰਨ ਹੀ ਹੈ। ਹੁਣ ਇਹਨਾਂ ਤਿੰਨਾਂ ਚੋਂ ਕੀ ਹੈ ਰੱਬ ਜਾਣੇ। ਤੇ ਜਿਹੜਾ ਤੁਸੀਂ ਸਵਾਲ ਕੀਤਾ ਵੀ ਸਿੱਖੀ ਦੇ ਪ੍ਰਚਾਰ ਦੇ ਵਿੱਚ ਤੇ ਉਹਨਾਂ ਦੇ ਪ੍ਰਚਾਰ ਦੇ ਵਿੱਚ ਕੀ ਫਰਕ ਹੈ, ਵੀਰ ਜੀ ਬਸ ਇਹੀ ਫਰਕ ਹੈ। ਜਿਹੜੀਆਂ ਜਿੰਨੇ ਇੰਟਰਵਿਊ ਵੇਖ ਕੇ ਸਮਝ ਲੀਆਂ ਗੱਲਾਂ, ਉਹ ਸਭ ਕੁਝ ਆ ਜਾਏਗਾ। ਸਾਨੂੰ ਮਿਲ ਕੀ ਰਿਹਾ? ਅਸੀਂ ਪ੍ਰਚਾਰ ਦੀ ਗੱਲ ਕਰਦੇ ਹਾਂ। ਸਿੱਖੀ ਦਾ ਪ੍ਰਚਾਰ ਡੋਰ ਟੂ ਡੋਰ ਨਹੀਂ ਹੈ, ਦਰਵਾਜ਼ੇ ਖਟਖਟਾ ਕੇ ਪ੍ਰਚਾਰ ਨਹੀਂ ਹੈ। ਸਿੱਖੀ ਦਾ ਪ੍ਰਚਾਰ ਲਾਚਾਰਤਾ ਦਾ ਗਲਤ ਫਾਇਦਾ ਉਠਾ ਕੇ ਨਹੀਂ ਹੋ ਸਕਦਾ, ਕਿਸੇ ਦੀਆਂ ਮਜਬੂਰੀਆਂ ਦਾ ਫਾਇਦਾ ਉਠਾ ਕੇ ਪ੍ਰਚਾਰ ਨਹੀਂ ਹੋ ਸਕਦਾ। ਸਿੱਖੀ ਦਾ ਪ੍ਰਚਾਰ, ਬਾਬੇ ਨਾਨਕ ਦਾ ਪ੍ਰਚਾਰ ਹੈ, ਖੁਦ ਕਰੋ, ਖੁਦ ਕਰੋ, ਖੁਦ ਦਾ ਆਤਮ ਵਿਸ਼ਵਾਸ ਉੱਚਾ ਰੱਖੋ। ਠੀਕ ਆ। ਅੱਜ ਵੇਖੋ ਜੀ, ਭੁੱਖੇ ਦਾ ਕੋਈ ਧਰਮ ਨਹੀਂ ਹੁੰਦਾ, ਭੁੱਖੇ ਦਾ ਕੋਈ ਧਰਮ ਨਹੀਂ, ਇਹ ਤਾਂ ਤੁਸੀਂ ਵੀ ਜਾਣਦੇ ਹੀ ਹੋ। ਬਾਬੇ ਨਾਨਕ ਨੇ ਵੀ ਬਾਣੀ ਦੇ ਵਿੱਚ ਇਹ ਕਿਹਾ ਵੀ ਮਲੇਸ਼ ਭਾਖਿਆ ਖਾਈ, ਆਪਣਾ ਧਰਮ ਛੱਡਿਆ ਸੀ। ਅੱਜ ਦੀ ਡੇਟ ਦੇ ਵਿੱਚ ਸਭ ਤੋਂ ਵੱਧ ਬੇਰੁਜ਼ਗਾਰੀ ਹੈ ਵੀਰ ਜੀ, ਤੇ ਉਹ ਲੋਕ ਬੇਰੁਜ਼ਗਾਰੀ ਦਾ ਫਾਇਦਾ ਉਠਾ ਕੇ ਉਹਨਾਂ ਲੋਕਾਂ ਨੂੰ ਆਪਣੀ ਬੁੱਕਲ ਦੇ ਵਿੱਚ ਲੈ ਰਹੇ ਨੇ। ਉਹਨਾਂ ਨੂੰ ਪੜ੍ਹਾਈ ਫ੍ਰੀ ਹੈ, ਉਹਨਾਂ ਦਾ ਮੈਡੀਕਲ ਫ੍ਰੀ ਹੈ। ਹੁਣ ਇੱਥੇ ਜੇ ਸਵਾਲ ਕੱਢੇ ਵੀ ਸਾਡੀ ਸ਼੍ਰੋਮਣੀ ਕਮੇਟੀ ਫੇਰ ਨਹੀਂ ਕੁਝ ਕਰ ਰਹੀ, ਜਿੰਨੇ ਹਸਪੀਟਲ ਨੇ, ਜਿੰਨੇ ਕੋ ਉਹਨਾਂ ਦੇ ਸਕੂਲ ਹੈ, ਉਹ ਕਰ ਰਹੀ ਹੈ। ਪਰ ਅਸੀਂ ਵੀ ਤੇ ਆਪਣਾ ਕੋਈ ਯੋਗਦਾਨ ਪਾਈਏ ਨਾ। ਅਸੀਂ ਕੀ ਕਰ ਰਹੇ ਹਾਂ? ਹੁਣ ਮੈਂ ਕੈਮਰੇ ਤੇ ਆਪਣਾ ਪਰਸਨਲ ਨਹੀਂ ਫੋਲਾਂਗਾ ਵੀ ਮੈਂ
ਕਿਸ ਹਾਲਾਤ ਦੇ ਵਿੱਚ ਦੀ ਗੁਜ਼ਰ ਰਿਹਾ ਹੈ, ਜਾਂ ਫਾਈਨੈਂਸ਼ੀਅਲੀ ਤੌਰ ਤੇ ਮੇਰੀ ਕੀ ਹਾਲਤ ਹੈ, ਜਾਂ ਬਹੁਤ ਕੁਝ ਹੈ, ਪਰ ਇੱਕ ਸਿਰਫ ਭਰੋਸਾ ਬਾਣੀ ਦੇ ਸਿਰ ਤੇ ਆ। ਮੈਂ ਤਾਂ ਜਿੰਨੇ ਕੁ ਜੋਗਾ ਸੀ ਮਾਝੇ ਦੇ ਵਿੱਚ, ਜੇਕਰ ਇਹਨਾਂ ਈਸਾਈਆਂ ਨੇ ਆਪਣੇ ਪੈਰ ਪਸਾਰੇ ਤੇ ਜੇ ਇਹਨਾਂ ਦਾ ਡਟ ਕੇ ਮੁਕਾਬਲਾ ਕਰਨ ਵਾਲਿਆਂ ਦੇ ਵਿੱਚੋਂ ਸੀਗਾ ਕੋਈ, ਤੇ ਸਤਿਗੁਰੂ ਦੇ ਦੁਆਰਾ ਬਖਸ਼ੇ ਹੋਏ ਬਲ ਦੇ ਸਦਕਾ ਪਹਿਲਾ ਹੀਰਾ ਸਿੰਘ ਸੀ। ਪਹਿਲਾ ਹੀਰਾ ਸਿੰਘ ਸੀ। ਲੋਕਾਂ ਦਾ ਸਹਿਯੋਗ ਰਿਹਾ ਤੁਹਾਨੂੰ? ਸਹਿਯੋਗ ਵੀਰ ਜੀ ਇੱਥੋਂ ਤੱਕ ਰਿਹਾ ਕਿ ਸ਼ਾਬਾਸ਼ ਏ, ਬੜਾ ਵੱਡਾ ਕੰਮ ਕਰ ਰਿਹਾ ਤੂੰ, ਗੁਰੂ ਸਾਹਿਬ ਨੇ ਤੈਨੂੰ ਬੜਾ ਕੁਝ ਦੇਣਾ। ਉਹ ਤੇ ਦੇ ਰਿਹਾ ਭਾਈ, ਉਹਨੇ ਦਿੱਤਾ ਤੇ ਤਾਂ ਹੀ ਕਰ ਰਹੇ ਆ। ਬਹੁਤ ਵਧੀਆ ਉਪਰਾਲਾ, ਲੱਗੇ ਰਹੋ, ਲੱਗੇ ਰਹੋ। ਬਸ ਸੋਸ਼ਲ ਮੀਡੀਆ ਤੇ ਵੀ ਇੰਟਰਵਿਊਆਂ ਦੇ ਥੱਲੇ ਕਮੈਂਟ, ਵੀਡੀਓ ਨੂੰ ਸ਼ੇਅਰ, ਬਸ ਆ ਇੰਨਾ ਸਹਿਯੋਗ ਮਿਲਿਆ। ਤੇ ਜਾਂ ਸਹਿਯੋਗ ਮਿਲਿਆ ਕਿ ਜਿੱਥੇ ਮੈਂ ਕੰਮ ਕਰਦਾ ਸੀ, ਫੋਨ ਕਰਕੇ ਭਾਈ ਇਹਨੂੰ ਬਿਠਾਓ, ਇਹ ਕੀ ਕਰ ਰਿਹਾ ਹੈ। ਰੋਕ ਪਾਉਂਦੀਆਂ ਕੋਸ਼ਿਸ਼ਾਂ? ਰੋਕ ਤੇ ਇੱਕ ਨੰਬਰ ਤੇ ਵੀਰ ਜੀ, ਰੋਕ ਤੇ ਇੱਕ ਨੰਬਰ ਤੇ ਕਿ ਉਹ ਇੱਕ ਕਹਾਵਤ ਵੀ ਬਣੀ ਹੈ ਨਾ ਆਪਣੀ, ਕਹਿੰਦੇ ਅੰਗਰੇਜ਼ਾਂ ਦਾ ਤੇ ਜਿਹੜੇ ਆਪਣੇ ਪੰਜਾਬੀਆਂ ਦਾ ਨਾ ਇੱਕ ਜੇਲ੍ਹ ਬਣੀ ਸੀ। ਜੇਲ੍ਹ ਬਣੀ ਸੀ ਤੇ ਹੋਇਆ ਕਿ ਜਿਹੜੀ ਅੰਗਰੇਜ਼ਾਂ ਦੀ ਜੇਲ੍ਹ ਸੀ ਉਹ ਬੜੀ ਸੁਰੱਖਿਆ ਦੇ ਵਿੱਚ ਬਣਾਈ ਹੋਈ ਸੀ, ਚੰਗੀ ਕਿਤੇੋਂ ਸੀਖਾਂ ਮਜ਼ਬੂਤ ਲਾਈਆਂ ਹੋਈਆਂ ਪੂਰੀਆਂ। ਤੇ ਜਿਹੜੀ ਪੰਜਾਬੀਆਂ ਦੀ ਜੇਲ੍ਹ ਸੀ ਉਹ ਜਿਵੇਂ ਭੇਡਾਂ ਦਾ ਵਾੜਾ ਨਹੀਂ ਹੁੰਦਾ, ਖੁੱਲ੍ਹਾ ਜਿਹਾ, ਕੋਈ ਫੱਟਾ ਇੱਧਰੋਂ ਟੁੱਟਾ, ਕੋਈ ਇੱਧਰੋਂ ਕੋ ਡੰਡਾ ਟੁੱਟਾ। ਉਹ ਕਹਿੰਦੇ ਵੀ ਇਹ ਕੀ ਗੱਲ ਹੈ, ਦੋਵੇਂ ਜੇਲ੍ਹਾਂ। ਇਹ ਅੰਗਰੇਜ਼ਾਂ ਦੀ ਜੇਲ੍ਹ ਜਿਹੜੀ ਹੈ, ਦੂਜੀ ਕੌਮ ਦੀ ਜੇਲ੍ਹ ਬੜੀ ਸਖਤ ਬਣਾਈ ਹੈ। ਤੇ ਕਹਿੰਦਾ ਜਿਹੜੇ ਸਭ ਤੋਂ ਖਤਰਨਾਕ ਨੇ ਇਹ ਇਹਨਾਂ ਦਾ ਉਤਰਾ ਹੀ ਇਹਨਾਂ ਨੇ ਵਾੜੇ ਜਿਹੇ 'ਚ ਵਾੜ ਕੇ ਛੱਡੇ। ਗੱਲ ਕੀ, ਉਹ ਇੱਕ ਲਾਗੋਂ ਕਹਿੰਦਾ ਜੇ ਇਹ ਲੋਕ ਅੰਗਰੇਜ਼ ਆ ਸਖਤ ਜੇਲ੍ਹ ਵਾਲੇ ਭੱਜੇ ਨਾ, ਦੌੜਨ ਦੀ ਕੋਸ਼ਿਸ਼ ਕੀਤੀ, ਬਾਹਰ ਨੂੰ ਉੱਭਰਿਆ ਕੋਈ, ਇਹਨਾਂ ਮਦਦ ਕਰਨੀ ਵੀ ਤੂੰ ਨਿਕਲ, ਤੂੰ ਤੇ ਨਿਕਲ। ਕਹਿੰਦਾ ਜੇ ਇਹਨਾਂ 'ਚੋਂ ਇੱਕ ਵੀ ਭੱਜਣ ਲੱਗਾ ਦੂਜੇ ਲੱਤ ਫੜ ਲੈਣੀ ਵੀ ਮੈਂ ਤੇ ਇੱਥੇ ਫਸਿਆ, ਤੂੰ ਕਿੱਧਰ ਚੱਲਿਆ। ਉਮੀਦ ਆ ਗੱਲ ਜਿਹੜੀ ਇਹ ਪੁਆਇੰਟ ਸਮਝ ਆਇਆ ਹੋਵੇਗਾ। ਫਸੇ ਵੀਰ ਜੀ ਅਸੀਂ ਇੱਥੇ ਆ। ਤੇ ਅੱਜ ਮੈਂ ਹੱਥਾਂ ਤੇ ਹੱਥ ਧਰ ਕੇ ਬੈਠਾ, ਅੱਜ ਚੁੱਪ ਕੀਤੇ, ਚੁੱਪ ਵੀ ਨਹੀਂ ਕਹਿ ਸਕਦੇ, ਮੇਰੇ ਮੂੰਹੋਂ ਇਹ ਸ਼ਬਦ ਨਿਕਲਿਆ, ਕਰ ਰਹੇ ਆ ਜਿੰਨਾ ਕੁ ਹੈ ਆ, ਪਰ ਉਹਦੇ ਵਾਸਤੇ ਵੀਰ ਜੀ ਸੋਰਸ ਬਹੁਤ ਵੱਡਾ ਚਾਹੀਦਾ ਹੈ। ਨੌਜਵਾਨੋ, ਤੁਸੀਂ ਗੁਰਮਤਿ ਪੜ੍ਹਿਆ, ਸਿੱਖੀ ਸਿਧਾਂਤ ਪੜ੍ਹਿਆ, ਲੋਕਾਂ ਦੇ ਵਿੱਚ ਵਿਚਰੇ ਹੋ, ਸਟੇਜਾਂ ਤੇ ਜਾ ਕੇ ਵਿਚਰੇ ਹੋ, ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਰਹੇ ਹੋ। ਕੀ ਲੱਗਦਾ ਕਿ ਜਿਹੜੀ ਨੌਜਵਾਨੀ ਹੈ ਉਹ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਵੱਲੇ ਕਰਨ ਵੱਲੇ ਕਿੰਨੀ ਕੁ ਸੁਹਿਰਦ ਨਜ਼ਰ ਆਉਂਦੀ ਹੈ? ਤਾਂ ਜੇ ਨਹੀਂ ਆਉਂਦੀ ਤਾਂ ਫਿਰ ਉਹਦੇ ਜਿਹੜੇ ਭਵਿੱਖ ਦੇ ਵਿੱਚ ਕਹਿ ਸਕਦੇ ਹਾਂ ਕਿ ਸੰਕਟ ਕਿਸ ਤਰ੍ਹਾਂ ਦੇ ਪੈਦਾ ਹੋ ਸਕਦੇ? ਵੀਰ ਜੀ ਭਵਿੱਖ ਦੇ ਜਦੋਂ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਜੇ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ ਲੈ ਕੇ ਕੇਸ ਕਤਲ ਕਰਵਾ ਕੇ ਕਿੰਨੇ ਸਾਲ ਆਪਣੇ ਕੋਲ ਰੱਖਿਆ, ਤੇ ਅਖੀਰ ਕੁਝ ਪਲਾਂ ਦੀ ਮਿਲਾਪ ਮਹਾਰਾਣੀ ਜਿੰਦਾ ਨਾਲ ਹੁੰਦਾ ਹੈ, ਤੇ ਮਹਾਰਾਣੀ ਜਿੰਦਾ ਦੀ ਨੇਤਰ ਦੀ ਜੋਤ ਜਿਹੜੀ ਘਟ ਗਈ। ਪਰ ਜਦੋਂ ਉਹਨਾਂ ਨੇ ਮਹਾਰਾਜਾ ਦਲੀਪ ਸਿੰਘ ਦੇ ਸਿਰ ਤੇ ਹੱਥ ਰੱਖਿਆ, ਕਹਿੰਦੀ ਪੁੱਤਰਾ ਜੂੜਾ ਕਿੱਥੇ ਆ? ਕਿੰਨੇ ਸਾਲ ਉਹ ਉੱਥੇ ਰਿਹਾ, ਮੇਰੇ ਖਿਆਲ ਨਾਲ 5 ਸਾਲ ਦੀ ਜਾਂ 10 ਸਾਲ ਦੀ ਉਮਰ 'ਚ ਮਹਾਰਾਜਾ ਦਲੀਪ ਸਿੰਘ ਚਲੇ ਗਏ ਸੀ ਉਹਨਾਂ ਕੋਲ, ਹਨਾ। ਤੇ 25 ਕੋ ਜੇ ਮੈਂ ਭੁੱਲਦਾ ਨਹੀਂ ਤੇ 25 ਜਾਂ 27-28 ਸਾਲ 'ਚ ਵਾਪਸ ਆਏ ਹੋਣਗੇ। ਕਿੰਨੇ ਸਾਲਾਂ ਦਾ, ਪਰ ਇੱਕ ਸਿਰ ਮਾਂ ਦਾ ਹੱਥ ਸਿਰ ਤੇ ਗਿਆ, ਕਹਿੰਦੀ ਪੁੱਤ ਤੇਰਾ ਤੇ ਜੂੜਾ ਹੀ ਨਹੀਂ ਹੈਗਾ, ਹਨਾ। ਪਰ ਉਹਦੇ ਫਿਰ ਦਿਲ ਦੇ ਵਿੱਚ ਵੱਜੀ ਨਾ ਮਹਾਰਾਜਾ ਦਲੀਪ ਸਿੰਘ ਦੇ, ਜੂੜਾ ਵੀ ਰੱਖਿਆ, ਅੰਮ੍ਰਿਤ ਵੀ ਛਕਿਆ, ਸਭ ਕੁਝ ਕੀਤਾ। ਫਿਰ ਅਸੀਂ ਉਸ ਐਗਜ਼ਾਮਪਲ ਨੂੰ ਜੇ ਇੱਧਰ ਕਰਕੇ ਵੇਖੀਏ, ਸਪੀਕਰਾਂ 'ਚ ਬਾਣੀ ਤੇ ਗੂੰਜਦੀ ਹੈ, ਸੋਸ਼ਲ ਮੀਡੀਆ ਦੇ ਉੱਪਰ ਸਭ ਕੁਝ ਚੱਲਦਾ ਹੈ। ਲੋੜ ਹੈ ਸਿਰਫ ਇੱਕ ਚੰਗਿਆਰੀ ਦੀ, ਚੰਗਿਆਰੀ ਦੀ। ਬਾਈ ਦੀਪ ਸਿੱਧੂ ਦੇ ਭੋਗ ਦੇ ਉੱਪਰ ਇੱਥੋਂ ਤੱਕ ਲੋਕਾਂ ਨੇ ਆਪਣੇ ਮੂੰਹ ਦੇ ਵਿੱਚੋਂ ਰੋਂਦਿਆਂ ਸ਼ਬਦ ਕਹੇ, ਬਾਜਾਂ ਵਾਲਿਆ ਸਾਡੇ ਗਾਤਰੇ ਪਵਾ ਦੇ। ਚਿੰਤਾ ਨਾ ਕਰੋ, ਚਿੰਤਨ ਦੀ ਲੋੜ ਹੈ, ਚਿੰਤਾ ਦੀ ਲੋੜ। ਚਿੰਤਾ ਤੇ ਸਤਿਗੁਰੂ ਕਹਿੰਦੇ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ, ਚਿੰਤਾ ਤਿਸੇ ਹੀ। ਸਾਨੂੰ ਤਾਂ ਬਾਬੇ ਨਾਨਕ ਨੇ ਤਾਂ ਚਿੰਤਾ ਤੋਂ ਕੀਤਾ ਹੀ ਦੂਰ ਹੈ। ਚੇਤਨਾ ਦੀ ਲੋੜ ਹੈ, ਚਿੰਤਨ ਦੀ ਲੋੜ ਹੈ, ਚਿੰਤਾ ਦੀ ਜ਼ਰੂਰਤ ਨਹੀਂ ਹੈ ਸਾਨੂੰ। ਤੁਸੀਂ ਚੰਗਿਆਈ ਔਰ ਬੁਰਾਈ ਦੀ ਗੱਲ ਕੀਤੀ ਤਾਂ ਪੰਜਾਬੀ ਗਾਇਕ ਕੁਝ ਦਿਨ ਪਹਿਲਾਂ ਵੀਡੀਓ ਵਾਇਰਲ ਹੁੰਦੀ ਹੈ, ਇੱਕ
ਸਾਧ ਦੇ ਡੇਰੇ ਜਾਂਦੇ ਆ, ਉਹਨਾਂ ਦੀ ਟੋਪੀ ਲਵਾਉਂਦਾ, ਉਹਨਾਂ ਦੇ ਕੋਲੋਂ ਗੀਤ ਗਵਾਉਂਦਾ ਹੈ, ਤਾਂ ਕੈਮਰੇ ਵੱਲ ਨੂੰ ਮੂੰਹ ਦਿਖਾਇਆ ਜਾਂਦਾ ਉਹਨਾਂ ਦਾ। ਤਾਂ ਉਸ ਤੋਂ ਬਾਅਦ ਉਹਨਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਪੰਜਾਬ ਜਾਂ ਪੰਥ ਹਤੈਸ਼ੀ ਮੰਨਣ ਵਾਲੇ ਲੋਕ ਨੇ, ਉਹ ਬਹੁਤ ਪੰਥ ਔਰ ਪੰਜਾਬ ਦੀ ਗੱਲ ਕਰਦੇ ਨੇ ਆਮ ਕਰਕੇ ਸੋਸ਼ਲ ਮੀਡੀਆ ਤੇ। ਤਾਂ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੱਡੀ ਤਾਦਾਦ ਦੇ ਵਿੱਚ ਇੰਦਰਜੀਤ ਨਿੱਕੂ ਪੰਜਾਬੀ ਗਾਇਕ ਨੂੰ ਸਮਰਥਨ ਕੀਤਾ। ਇੱਕ ਪਾਸੇ ਨਿੱਕੂ ਜਿਹਨੇ ਲਗਾਤਾਰ ਜਿਹੜੇ ਆਪਣੇ ਮੁਤਾਬਕ ਪੰਜਾਬ ਵਾਸਤੇ ਜਾਂ ਆਪਣੀ ਲੱਚਰਤਾ ਕਹਿ ਸਕਦੇ ਹਾਂ, ਕੁਝ ਅਜਿਹੇ ਅਸ਼ਲੀਲ ਗੀਤ ਵੀ ਸੀ, ਤਾਂ ਉਹਨਾਂ ਦੇ ਵਿੱਚੋਂ ਲੋਕਾਂ ਨੇ ਸਮਰਥਨ ਕਰ ਦਿੱਤਾ, ਕਰੋੜਾਂ ਕਮਾਏ, ਕਰੋੜਾਂ ਹੋਰ ਕਮਾਉਣ ਵਾਸਤੇ ਸਮਰਥਨ ਕਰ ਦਿੱਤਾ। ਪਰ ਦੂਜੇ ਪਾਸੇ ਗ੍ਰੰਥੀ ਰਾਗੀ ਸਿੰਘ, ਕੁਝ ਨਿਜ਼ਾਮ ਦੇ ਹੱਥੋਂ ਅੱਕੇ ਹੋਏ ਲੋਕ ਆਪਣੇ ਘਰਾਂ ਵਿੱਚ ਬੈਠ ਕੇ, ਲੱਗਦਾ ਕਿ ਜਿਸ ਤਰੀਕੇ ਦੇ ਨਾਲ ਗਾਇਕਾਂ ਨੂੰ ਸਮਰਥਨ ਕੀਤਾ ਜਾਂਦਾ ਹੈ ਕੁਝ ਲੋਕਾਂ ਦੇ ਵੱਲੋਂ, ਉਸ ਤਰੀਕੇ ਦੇ ਨਾਲ ਜਿਹੜੇ ਧਾਰਮਿਕ ਸ਼੍ਰੇਣੀ ਦੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਨੂੰ ਵੀ ਸਮਰਥਨ ਮਿਲਦਾ ਹੈ। ਵੇਖੋ ਵੀਰ ਜੀ, ਇਹ ਜਿਹੜਾ ਤੁਸੀਂ ਸਵਾਲ ਕੀਤਾ ਨਾ, ਬੜਾ ਪਿਆਰਾ ਹੈ। ਹੁਣ ਜੇ ਇਸ ਸਵਾਲ ਦਾ ਜਵਾਬ ਮੈਂ ਉਹ ਬਾਬਾ ਜੀ ਜਿਹੜੇ, ਉਹ ਮੈਨੂੰ ਉਹਨਾਂ ਦਾ ਨਾਂ ਨਹੀਂ ਪਤਾ ਪਰ ਵੀਡੀਓ ਮੈਂ ਵੇਖੀ ਹੈ, ਉਹਨਾਂ ਦੇ ਹਿਸਾਬ ਦੇ ਨਾਲ ਦੇਵਾਂ, ਠੀਕ ਹੈ, ਉਹਨਾਂ ਨੇ ਉਹਦੇ ਵਿੱਚ ਕਿਹਾ ਕਿਰਪਾ ਹੋਏਗੀ, ਤੁਹਾਡੇ ਸ਼ੋਅ ਲੱਗਣਗੇ, ਤੁਹਾਡਾ ਇਹ ਹੋਏਗਾ। ਹੁਣ ਇੱਕ ਪਾਸੋਂ ਤਾਂ ਫਿਰ ਬਾਬੇ ਦੀ ਸੱਚ ਹੋ ਗਏ ਨਾ, ਬੋਲੇ ਵੀ ਤੇਰਾ ਸਭ ਕੁਝ ਹੋਊ, ਕਿਉਂ? ਉਹਨੇ ਪੋਜ਼ਿਟਿਵਿਟੀ ਦਿੱਤੀ, ਉਹਨੂੰ ਉਹਦੀ ਵੀਡੀਓ ਵਾਇਰਲ ਹੋ ਗਈ, ਸਾਡਿਆਂ ਲੋਕਾਂ ਉਹਦੀ ਹੈਲਪ ਕਰ ਦਿੱਤੀ। ਇਹਦਾ ਮਤਲਬ ਬਾਬਾ ਜੀ ਦੇ ਬਚਨ ਸੱਚ ਹੋਏ, ਸੱਚ ਹੋ ਗਏ ਨਾ। ਹੁਣ ਨਿੱਕੂ ਕੀ ਸੋਚੇਗਾ ਕਿ ਬਾਬਾ ਜੀ ਨੇ ਕੁਝ ਕੀਤਾ ਹੋਣਾ ਹੈ, ਅੱਧੇ ਕਲੋਚਨਾ ਚ ਆ ਗਏ ਕਿ ਅੱਧਿਆਂ ਨੇ ਰਲ ਮਿਲ ਕੇ ਮੇਰੀ ਹੈਲਪ ਕਰ ਦਿੱਤੀ, ਤੇ ਮੇਰਾ ਤੇ ਕੋਟਾ ਪੂਰਾ ਹੋ ਗਿਆ, ਕੋਟਾ ਪੂਰਾ ਹੋ ਗਿਆ ਨਾ। ਹੁਣ ਇੱਕ ਬੰਨੇ ਉਹ ਆ, ਹੁਣ ਦੂਜੇ ਬੰਨੇ ਇਹ ਆ ਵੀ ਬਾਣੀ ਨੂੰ ਛੱਡ ਕੇ ਉਹਦੇ ਅੱਗੇ ਜਾ ਕੇ ਝੁਕਣ ਦੀ ਮਜਬੂਰੀ ਕੀ ਬਣੀ ਫਾਈਨੈਂਸ਼ੀਅਲੀ ਤੌਰ ਤੇ, ਹਨਾ। ਤੇ ਤੀਸਰੀ ਗੱਲ ਇਹ ਤੁਸੀਂ ਜਿਹੜੀ ਕੀਤੀ ਵੀ ਸਭ ਨੇ ਉਹਨਾਂ ਦੀ ਮਦਦ ਕਰ ਦਿੱਤੀ, ਪਰ ਸਾਡੇ ਰਾਗੀਆਂ ਢਾਡੀਆਂ ਪ੍ਰਚਾਰਕਾਂ ਦੀ ਮਦਦ ਕਿਸੇ ਨੇ ਨਹੀਂ ਕੀਤੀ। ਇਹ ਗੱਲ ਵੀਰ ਜੀ ਯਾਦ ਰੱਖਿਓ, ਧਰਮ ਦੇ ਵੱਲ ਪੈਸਾ ਲਾਉਣਾ ਤੇ ਦੇਣਾ ਸਭ ਤੋਂ ਔਖੀ ਗੱਲ ਜੇ, ਸਭ ਤੋਂ ਔਖਾ ਕੰਮ ਹੈ। ਉਹਨਾਂ ਨੂੰ ਪਤਾ ਯਾਰ ਇਹ ਬਾਬੇ ਹੈਗੇ, ਇਹਨਾਂ ਦਾ ਕੀ ਕਰਨਾ, ਤੇ ਜੇ ਉਧਰ ਦੇਵਾਂਗੇ ਸਾਡੀ ਮਸ਼ਹੂਰੀ ਵੀ ਜ਼ਿਆਦੀ ਹੈ, ਸਾਡੀ ਮਸ਼ਹੂਰੀ ਵੀ ਜ਼ਿਆਦੀ ਹੈ। ਇਹ ਸਾਨੂੰ ਤਰਾਸਦੀ ਹੈ, ਇਹ ਤਰਾਸਦੀ ਹੈ ਵੀਰ ਜੀ। ਕੋਈ ਨਹੀਂ, ਮੈਂ ਇੰਨੀਆਂ ਕੁ ਜ਼ਿਆਦੀਆਂ ਭਾਈ ਮਾਰੀਆਂ ਪਹਿਲੀਆਂ ਇੰਟਰਵਿਊਆਂ ਦੇ ਵਿੱਚ ਵੀ ਪ੍ਰਚਾਰਕਾਂ ਨੂੰ ਸਾਂਭ ਲਓ, ਪ੍ਰਚਾਰਕਾਂ ਨੂੰ ਸਾਂਭੋ, ਪਿੰਡ ਪਿੰਡ ਕਲਾਸਾਂ ਲਗਾਓ, ਸਭ ਕੁਝ ਕਰੋ। ਕਿੰਨੇ ਕੁ ਆਏ ਮੈਦਾਨ 'ਚ, ਤੇ ਜਿੰਨਾ ਕੁ ਮੇਰਾ ਇਨਕਮ ਦਾ ਸੋਰਸ ਸੀ ਮੈਂ ਪਰਸਨਲ ਥੋੜ੍ਹਾ ਜਿਹਾ ਆਪਣੇ ਤੇ ਲੈ ਕੇ ਜਾਵਾਂ, ਤੇ ਵੀਰ ਜੀ ਉਹਦੇ ਵਿੱਚੋਂ ਮੈਂ ਕੁਝ ਆਪਣੀਆਂ ਪਰਸਨਲ ਲੋੜਾਂ ਵੀ ਪੂਰੀਆਂ ਕਰਨੀਆਂ। ਮੈਂ ਤੇਲ ਵੀ ਲੈਣਾ ਹੈ ਮੋਟਰਸਾਈਕਲ 'ਚ ਪਾਉਣ ਵਾਸਤੇ, ਜੇਕਰ ਮੈਂ 2-4 ਬੰਦਿਆਂ ਦੇ ਵਿੱਚ ਜਾ ਕੇ ਬੈਠੂੰਗਾ, ਕੋਈ ਬਿਸਕੁਟ, ਕੋਈ ਚਾਹ ਦੀ ਇੱਕ ਪਿਆਲੀ ਵੀ ਪਿਉਣੀ ਪੈਣੀ ਹੈ। ਸਾਰੀਆਂ ਚੀਜ਼ਾਂ ਮੈਟਰ ਕਰਦੀਆਂ। ਕਿੰਨਿਆਂ ਕੁ ਨੇ ਮਦਦ ਕੀਤੀ ਭਾਈ ਜੀ, ਪਰ ਆਪਣੇ ਤੌਰ ਤੇ ਲੱਗੇ ਹੋਏ ਆ। ਔਰ ਇਹੀ ਸਾਡੀ ਬੜੀ ਵੱਡੀ ਤਰਾਸਦੀ ਹੈ ਕਿ ਜੇ ਕਿਤੇ ਅੱਜ ਸਾਡੇ ਕਰੋੜਾਂ ਜਿਹੜੇ ਬਾਹਰ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਦੀ ਧਰਤੀਆਂ ਦੇ ਉੱਪਰ ਬੈਠੇ ਆ ਨਾ, ਉਹਨਾਂ ਕੋਲ ਕਮੀ ਕੋਈ ਨਹੀਂ ਗੀ, ਪਰ ਉਹਨਾਂ ਲੋਕਾਂ ਨੂੰ ਪੰਜਾਬ ਦੇ ਵਿੱਚ ਜ਼ਮੀਨੀ ਪੱਧਰ ਤੇ ਆਣ ਕੇ ਵੇਖਣਾ ਪਏਗਾ, ਘੋਖ ਕਰਨੀ ਪਏਗੀ, ਜਾਂ ਉਹਨਾਂ ਲੋਕਾਂ ਨਾਲ ਜੁੜਨਾ ਪਏਗਾ ਵੀ ਸਾਡੇ ਪੰਜਾਬ 'ਚ ਹੋ ਕੀ ਰਿਹਾ। ਕਿਉਂ? ਉਹਨਾਂ ਦੇ ਕੰਟੈਕਟ ਹੀ ਉਹਨਾਂ ਲੋਕਾਂ ਦੇ ਨਾਲ ਬਣੇ ਹੋਏ ਆ ਜਿਹੜੇ 24 ਘੰਟੇ ਸੋਸ਼ਲ ਮੀਡੀਆ ਤੇ ਬੈਠੇ ਰਹਿੰਦੇ ਨੇ, ਜਾ ਕੇ ਵੀਡੀਓ ਬਣਾ ਕੇ ਪਾ ਦਿੰਦੇ ਨੇ। ਠੀਕ ਹੈ ਜੀ, ਕਿੱਧਰ ਨੂੰ ਜਾਵਾਂਗੇ? ਬਿਲਕੁਲ। ਤੇ ਅਗਲਾ ਜਿਹੜਾ ਸਵਾਲ ਹੈ, ਜਿਹੜਾ ਮੈਂ ਬਾਣੀ ਦੇ ਵਿੱਚੋਂ ਕਰਨਾ ਚਾਹਣਾ ਹੈ, ਤੇ ਫਿਰ ਜੇ ਤੇ ਸਬਰ ਕਰਨਾ ਹੈ, ਸਬਰ ਕਹਿ ਲਓ ਜਾਂ ਵਿਸ਼ਵਾਸ ਕਹਿ ਲਓ, ਵੀ ਜਿੰਨਾ ਉਹਨੇ ਮਾਲਕ ਨੇ ਦੇਣਾ ਹੈ ਉਹਦੀ ਰਜ਼ਾ ਦੇ ਵਿੱਚ ਰਹਿਣਾ। ਅਖੀਰ ਤੇ ਫਿਰ ਇਹ ਤੇ ਚੈਪਟਰ ਕਲੋਜ਼ ਹੋ ਜਾਂਦਾ ਵੀਰ ਜੀ। ਬਿਲਕੁਲ। ਪੰਥ ਦੀਆਂ ਜਿਹੜੀਆਂ ਤਮਾਮ ਚੁਣੌਤੀਆਂ ਨੇ ਇਸ ਵੇਲੇ, ਉਹਨਾਂ ਨੂੰ ਲੈ ਕੇ ਗੱਲਬਾਤ ਕੀਤੀ ਹੈ, ਤਾਂ ਇਸ ਵੇਲੇ ਇੱਕ ਵੱਡਾ ਮੰਥਨ ਕਰਨ ਦੀ ਜ਼ਰੂਰਤ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੀਆਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਭਵਿੱਖ ਦੇ ਵਿੱਚ ਤਮਾਮ ਚੁਣੌਤੀਆਂ ਆ ਸਕਦੀਆਂ ਨੇ, ਤਾਂ ਉਹਨਾਂ ਦੇ ਮਸਲੇ ਦਾ ਹੱਲ ਕਿਸ ਤਰੀਕੇ ਦੇ ਨਾਲ ਲੱਭਿਆ ਜਾ ਸਕਦਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਪੰਥ ਦੇ ਨਾਲ, ਪੰਜਾਬ ਦੇ ਨਾਲ ਜ਼ਮੀਨੀ ਪੱਧਰ ਦੇ ਉੱਪਰ ਜੁੜੀ ਕਿਸੇ ਸ਼ਖਸੀਅਤ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।